15 ਅਗਸਤ 26 ਜਨਵਰੀ ਸਾਡੇ ਲਈ ਉਹ ਦੁਖਦ ਦਿਨ ਹੁੰਦੇ ਨੇ ਜਿਹਦੇ ਲਈ ਕੱਲਾ ਲਫ਼ਜ਼ ਕਾਲਾ ਦਿਵਸ ਕਹਿ ਦੇਣਾ ਕਾਫੀ ਨਹੀਂ ਹੈ, ਧੋਖਾ ਦਿਵਸ ਕਹਿ ਦੇਣਾ ਵੀ ਕਾਫੀ ਨਹੀਂ ਹੈ। ਰਿਪਬਲਿਕ ਡੇ ਦੀ ਇਹ ਪੈਰੇਡ ਸਿਰਫ ਉੱਥੇ ਦਿੱਲੀ 'ਚ ਹੀ ਹੁੰਦੀ ਹੈ, ਬਾਕੀ ਥਾਵਾਂ ਦੇ ਉੱਤੇ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ ਔਰ ਕੌਂਸੂਲੇਟਸ ਦੇ ਅੰਦਰ ਜਿਹੜਾ ਉਹ ਤਿਰੰਗਾ ਝੁਲਾਇਆ ਜਾਂਦਾ ਔਰ ਇਸ ਗੱਲ ਨੂੰ ਫਿਰ ਯਕੀਨੀ ਬਣਾਇਆ ਜਾਂਦਾ ਸਿੱਖਾਂ ਵੱਲੋਂ ਕਿ ਐਨ ਉਹਨਾਂ ਦੇ ਤਿਰੰਗੇ ਵੇਲੇ ਮੌਕੇ ਦੇ ਉੱਤੇ ਉਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣ। ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਕਿ ਕਿਵੇਂ ਜਿਹੜਾ ਉਹ 1 ਲੱਖ ਦਾ ਸੌਦਾ ਹੋ ਕੇ 15,000 ਜਿਹੜਾ ਉਹਨਾਂ ਦੇ ਅੰਡਰ ਕਵਰ ਨੂੰ ਵੀ ਦਿੱਤਾ ਤੇ ਫਿਰ ਇਹ ਸਾਹਮਣੇ ਆਇਆ ਕਿ ਭਾਈ ਇਹਨਾਂ ਦੀ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਈਵਨ ਜਿਹੜੀ ਡੇਅਰਿੰਗ ਕਦੇ KGB ਨੇ ਵੀ ਨਹੀਂ ਸੀ ਕੀਤੀ ਅਮਰੀਕਾ ਕੈਨੇਡਾ 'ਚ, ਉਹ ਇਹਨਾਂ ਨੇ ਕਰਨ ਦੀ ਹਿੰਮਤ ਕੀਤੀ। ਮੇਨ ਸਟ੍ਰੀਮ ਕਮਿਊਨਿਟੀ ਵੀ ਜਿਹੜੀ ਹੈ ਉਹ ਇਸ ਤੋਂ ਪ੍ਰਭਾਵਿਤ ਹੋ ਰਹੀ ਹੈ ਕਿ ਵੀ ਵਾਟਸ ਗੋਇੰਗ ਔਨ ਔਰ ਪੋਜ਼ਿਟਿਵਿਟੀ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਡੈਮੋਕ੍ਰੈਟਿਕ ਪ੍ਰੋਸੈਸ ਰਾਹੀਂ ਇਹ ਲੋਕ ਆਪਣੀ ਆਜ਼ਾਦੀ ਚਾਹੁੰਦੇ ਨੇ। ਜਿੰਨੀ ਕਵਰੇਜ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮੇਨ ਸਟ੍ਰੀਮ ਮੀਡੀਆ 'ਚ ਹੋਈ ਅਮਰੀਕਾ ਦੇ ਜਾਂ ਗਲੋਬਲੀ, ਵਾਸ਼ਿੰਗਟਨ ਟਾਈਮਜ਼, ਫਾਈਨੈਂਸ਼ੀਅਲ ਟਾਈਮਜ਼, ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ, ਸੋ ਬਹੁਤੇ ਲੋਕਾਂ ਨੂੰ ਈਵਨ ਜਿਹੜੇ ਰੋਡ ਸਾਈਡ ਜਰਨਲ ਬੰਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਸਮਥਿੰਗ ਇਜ਼ ਰੋਂਗ ਵਿਦ ਇੰਡੀਆ, ਦੇ ਆਰ ਟਰਾਈਂਗ ਟੂ ਡੂ ਸਮਥਿੰਗ ਰੋਂਗ ਵਿਦ ਦ ਸਿੱਖ। ਜੋ ਪੰਜਾਬ 'ਚ ਹੁੰਦਾ ਉਹ ਉਹਦੀ ਬਹੁਤ ਜ਼ਿਆਦਾ ਅਹਿਮੀਅਤ ਹੋ ਜਾਂਦੀ ਹੈ ਕਿਉਂਕਿ ਜਿਵੇਂ ਡਰ ਦੀ ਤਲਵਾਰ ਸਿਰ 'ਤੇ ਲਟਕਦੀ ਹੈ, ਜਿਵੇਂ ਜਿਹੜੇ ਲੋਕ ਈਵਨ ਕੋਈ ਖਾਲਿਸਤਾਨ ਤਾਂ ਦੂਰ ਦੀ ਗੱਲ, ਥੋੜ੍ਹੇ ਬਹੁਤ ਸੋਸ਼ਲ ਰਿਫਾਰਮ ਹੀ ਕਰਨਾ ਚਾਹੁੰਦੇ ਨੇ ਕਿਸੇ ਦੇ ਪੈਸੇ ਦਵਾਤੇ ਏਜੰਟਾਂ ਤੋਂ, ਜਾਂ ਕੋਈ ਪੰਜਾਬੀ ਜ਼ਬਾਨ ਦੇ ਉੱਤੇ ਜਾਂ ਈਸਾਈ ਸਕੂਲਾਂ ਦੇ ਵਿੱਚ ਕੜੇ ਜਾਂ ਦੂਜੇ ਨਾਂ ਉਹਨਾਂ ਨੂੰ ਤੁਸੀਂ ਦੇਖੋ ਕਿਵੇਂ ਹਰਾਸ ਕੀਤਾ ਜਾਂਦਾ। ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਕਿਵੇਂ ਉਹਨਾਂ ਨੂੰ ਆਲਮੋਸਟ ਜਿਹੜੇ 10-11 ਮਹੀਨੇ ਹੋ ਗਏ ਨੇ ਲਿਜਾ ਕੇ ਉੱਥੇ ਜਿਹੜਾ ਉਹ 3000 ਕਿਲੋਮੀਟਰ ਡਿਬਰੂਗੜ੍ਹ ਰੱਖਿਆ ਹੋਇਆ। ਸੋ ਇਹਨਾਂ ਹਾਲਾਤਾਂ 'ਚ ਜਿਹੜੇ ਉੱਥੇ ਕੋਈ ਵੀ ਐਕਟੀਵਿਟੀ ਕਰਦੇ ਨੇ ਵੀ ਐਜ਼ ਲੌਂਗ ਐਜ਼ ਉਹ ਝੰਡਾ ਚੁੱਕੀ ਰੱਖਦੇ ਨੇ ਔਰ ਇਸ ਗੱਲ ਨੂੰ ਖਾਲਿਸਤਾਨ ਲਫ਼ਜ਼ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦਾ ਹੈ। ਉਹਨਾਂ ਨੇ ਕਿਹਾ ਲੈਟ ਅਸ ਡਰਾ ਇੰਸਪੀਰੇਸ਼ਨ ਫਰਮ ਆਵਰ ਹੀਰੋਜ਼, ਇਫ ਵੀ ਕੈਨ ਫਾਈਟ ਐਂਡ ਡਾਈ ਇਨ ਬੋਥ ਦਾ ਵਰਲਡ ਵਾਰਸ ਫॉर our allies and help them attain freedom, then we Sikhs know how to fight for our own rights, our own land and our own sovereignty। ਜਿਹੜੇ ਪੋਸਟਰ ਵੀ ਪ੍ਰੋਟੈਸਟਰਸ ਦੇ ਕੋਲ ਸੀ ਉਹਦੇ 'ਚ ਸੀ ਕਿ ਭਾਈ ਇਹ ਜਿਹੜਾ 에ਅਰ ਇੰਡੀਆ ਫਲਾਈਟ 182 ਦਾ ਹਾਦਸਾ ਉਹ ਵੀ ਇੰਡੀਆ ਇਹਦੇ ਲਈ ਜ਼ਿੰਮੇਵਾਰ ਹੈ ਔਰ ਇਹ ਜਿਹੜੇ ਟਾਡਾ ਵਰਗੇ ਜਾਂ ਯੂਆਪਾ ਵਰਗੇ ਕਾਨੂੰਨ ਨੇ ਇਹ ਦੱਸਦੇ ਨੇ ਕਿ ਇਹ ਕੋਈ ਡੈਮੋਕ੍ਰੇਸੀ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ TV ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 26 ਜਨਵਰੀ 2024 14 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਚਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ
ਔਰ ਆਪਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਤੇ ਦੁਆ ਕਰਾਂਗੇ, ਅਰਦਾਸ ਵੀ ਕਰਾਂਗੇ ਵਾਹਿਗੁਰੂ ਅੱਗੇ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੀ ਸਪਾਂਸਰਸ਼ਿਪ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਚੱਠਾ ਪਰਿਵਾਰ ਅਤੇ ਓਠੀ ਪਰਿਵਾਰ ਜੀਰ ਵੱਲੋਂ। ਸੋ ਇਹ TV 84 ਦੇ ਵੈਲਵਿਸ਼ਰ ਨੇ ਔਰ ਪੱਕੇ ਸਪੋਰਟਰ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਕਾਮਨਾ ਵੀ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਭਾਰਤ ਦਾ 75ਵਾਂ ਅਖੌਤੀ ਗਣਤੰਤਰ ਦਿਵਸ ਹੈ ਔਰ ਦੁਨੀਆ ਭਰ ਵਿੱਚ ਵਸਦੀ 35 ਮਿਲੀਅਨ ਸਿੱਖ ਕੌਮ ਨੇ ਇਸ ਨੂੰ ਖਾਲਿਸਤਾਨ ਆਜ਼ਾਦੀ ਦਿਵਸ ਵਜੋਂ ਯਾਦ ਕੀਤਾ ਔਰ ਪੰਜਾਬ ਦੀ ਧਰਤੀ ਤੋਂ ਲੈ ਕੇ ਦੁਨੀਆ ਦੇ ਅੱਡ-ਅੱਡ ਮੁਲਕਾਂ ਵਿੱਚ ਭਾਰਤੀ ਅੰਬੈਸੀਆਂ, ਹਾਈ ਕਮਿਸ਼ਨਰਾਂ ਅਤੇ ਕੌਂਸਲੇਟਾਂ ਦੇ ਬਾਹਰ ਜਿਹੜੇ ਨੇ ਰੋਸ ਵਿਖਾਵੇ ਕੀਤੇ ਗਏ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਜਿਹੜਾ ਅਸਮਾਨ ਹੈ ਉਹ ਗੁੰਜਾਇਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਦੋਵੇਂ ਹੀ ਪਰਿਵਾਰ ਜਿਹੜੇ ਸਾਡੇ ਲਈ ਪਰਿਵਾਰ ਵਾਂਗ ਨੇ, ਸਾਡੀ ਐਕਸਟੈਂਡਡ ਫੈਮਿਲੀ ਹੈ, ਚੱਠਾ ਪਰਿਵਾਰ ਤੇ ਓਠੀ ਪਰਿਵਾਰ। ਚਾਰ ਹੈ ਚੱਠਾ ਪਰਿਵਾਰ 'ਚ, ਜਿੱਥੇ 4 ਭਰਾ 2 ਭੈਣਾਂ ਨੇ। ਓਠੀ ਪਰਿਵਾਰ ਜਿਹੜਾ 3 ਭਰਾ 2 ਭੈਣਾਂ ਨੇ, ਕਾਮਯਾਬ ਬਿਜ਼ਨਸਮੈਨ ਨੇ ਜੀ। ਲੇਕਿਨ ਜਦੋਂ ਬਿਗਨਿੰਗ 'ਚ ਹੀ ਮੈਂ ਲੇਟ 1980s ਦੇ ਵਿੱਚ ਇਹਨਾਂ ਵਰਜੀਨੀਆ ਜਾਣਾ ਹੋਇਆ। ਸੋ ਪਹਿਲਾ ਸਮਾਗਮ ਮੈਨੂੰ ਯਾਦ ਹੈ ਜਦੋਂ ਕਿ ਚੱਠਾ ਸਾਹਿਬ ਦੇ ਘਰ ਦੇ ਉਦਘਾਟਨ ਦਾ ਸੀ ਔਰ ਉਦੋਂ ਬਜ਼ੁਰਗਾਂ ਨੇ, ਚੱਠਾ ਪਰਿਵਾਰ ਦੇ ਪਿਤਾ ਜੀ ਸਰ ਜਰਨੈਲ ਸਿੰਘ ਚੱਠਾ, ਜਿਹੜੇ ਭਰਪੂਰ 97-98 ਸਾਲ ਦੀ ਉਮਰ 'ਚ ਉਹਨਾਂ ਨੇ ਚੜ੍ਹਾਈ ਕੀਤੀ ਹੈ ਜੀ। ਉਹਨਾਂ ਨੇ ਆਪਣੇ ਘਰ ਦੇ ਸਮਾਗਮ 'ਚ ਮੈਨੂੰ 3 ਫੁੱਟੀ ਕਿਰਪਾਨ ਸ੍ਰੀ ਸਾਹਿਬ ਜਿਹੜੀ ਹੈ ਉਹ ਸਿਰੋਪਾਓ ਦੇ ਰੂਪ ਦੇ ਵਿੱਚ ਭੇਟ ਕੀਤੀ। ਨਾਈਸ। ਔਰ ਉਹਨਾਂ ਨੇ ਜੋ ਅਲਫਾਜ਼ ਵੀ ਕਹੇ ਔਰ ਅਖੀਰਲੇ ਸਾਹ ਤੱਕ ਜਦੋਂ ਵੀ ਉਹਨਾਂ ਦੇ ਨਾਲ ਮੇਲ ਮੁਲਾਕਾਤ ਹੋਈ, ਜਿੱਥੇ ਮੇਰੇ ਲਈ ਇਹ ਲਰਨਿੰਗ ਪ੍ਰੋਸੈਸ ਹੁੰਦੀ ਸੀ ਕਿਉਂਕਿ ਨਨਕਾਣਾ ਸਾਹਿਬ ਨਾਲੋਂ ਜੁੜੇ ਹੋਏ ਸੀ ਔਰ ਬਹੁਤ ਕਲੋਜ਼ਲੀ, ਬਹੁਤ ਪੈਸ਼ਨੇਟ ਹੋ ਜਾਂਦੇ ਸੀ ਗੱਲ ਕਰਦੇ ਜੀ। ਉੱਥੇ ਉਹਨਾਂ ਨੂੰ ਵੀ ਮੇਰੇ ਚੋਂ ਕੋਈ ਹੋਪ ਨਜ਼ਰ ਆਉਂਦੀ ਸੀ। ਔਰ ਇੱਕ ਵਾਰ ਹੋਰ ਫੰਕਸ਼ਨ ਦੇ ਮੌਕੇ ਤੇ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਫੰਕਸ਼ਨ ਚੱਲ ਰਿਹਾ ਸੀ ਤੇ ਕੀਰਤਨੀ ਸਿੰਘ ਥੋੜੇ ਜਿਹੇ ਵਕਤ ਤੋਂ ਅੱਗੇ ਚਲੇ ਗਏ ਤੇ ਉਹ ਪਿੱਛੋਂ ਦੀ ਖਲੋ ਕੇ ਉਹਨਾਂ ਨੂੰ ਇੰਟਰਪਟ ਕਰਨ ਤੱਕ ਗਏ ਕਿ ਭਾਈ ਡਾਕਟਰ ਸਾਹਿਬ ਦਾ ਨੂੰ ਟਾਈਮ ਦਿਓ ਪਹਿਲੇ। ਸੋ ਇਹ ਇੱਕ ਪਿਆਰ ਦਾ ਇਜ਼ਹਾਰ ਵੀ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੋਨਾਂ ਪਰਿਵਾਰਾਂ ਨੇ ਜੇ ਕਾਰੋਬਾਰੀ ਤੌਰ ਤੇ ਵੀ ਸਕਸੈਸ ਹਾਸਲ ਕੀਤੀ ਹੈ, ਸਿੱਖੀ ਦੇ ਪਿੜ 'ਚ ਨੇ, ਜ਼ਾਹਰ ਹੈ ਪੰਥਕ ਸੋਚ ਰੱਖਦੇ ਨੇ, ਤੇ ਉਸ ਦੇ ਵਿੱਚ ਬਹੁਤ ਵੱਡਾ ਜਿਹੜਾ ਪਾਰਟ ਹੈ ਉਹ ਟੂਗੈਦਰਨੈਸ ਦਾ। ਅੱਜ ਇੱਕ ਇੰਡੀਵਿਜੂਅਲਿਜ਼ਮ ਦਾ ਦੌਰ ਚੱਲਿਆ ਹੋਇਆ, ਹਰ ਪਾਸੇ ਮੀ ਮਾਈ ਇਹਦੇ ਥੱਲੇ ਹੈ। ਲੇਕਿਨ ਮੈਂ ਇਹ ਦੇਖਿਆ ਕਿ ਜਿਨ੍ਹਾਂ ਪਰਿਵਾਰਾਂ ਨੇ ਤਰੱਕੀ ਕੀਤੀ ਹੈ, ਅੱਗੇ ਵਧੇ ਨੇ ਔਰ ਜਿੱਥੇ ਤੁਹਾਨੂੰ ਬੱਚਿਆਂ ਔਰ ਦੂਸਰਿਆਂ ਦੇ ਵਿੱਚ ਫਿਰ ਕੋਈ ਉਸ ਕਿਸਮ ਦੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਜਿਹੜੀ ਇੱਕ ਇੰਡੀਵਿਜੂਅਲਿਜ਼ਮ 'ਚੋਂ ਨਿਕਲਦੀਆਂ ਨੇ, ਤੇ ਉਸ ਦੇ ਵਿੱਚ ਇਹਨਾਂ ਦਾ ਆਪਸੀ ਸਾਂਝ ਔਰ ਜ਼ਾਹਰ ਹੈ ਕਿ ਪਹਿਲੀ ਜਨਰੇਸ਼ਨ ਨੇ ਤਾਂ ਜਿਹੜੀ ਆਈ ਉਹਨਾਂ ਨੇ ਬਹੁਤ ਸਟਰਗਲ ਕੀਤੀ ਔਰ ਇਹਨਾਂ ਦੇ ਬੱਚੇ ਬੱਚੀਆਂ ਕੋਈ ਮੈਡੀਕਲ ਫੀਲਡ 'ਚ ਹੈ, ਕੋਈ ਲਾਅ ਦੇ ਫੀਲਡ 'ਚ ਹੈ, ਕੋਈ ਕਾਰੋਬਾਰੀ ਨੇ, ਕੋਈ ਮਾਸਟਰਸ ਔਰ ਦੂਸਰਾ ਹਾਈਲੀ ਐਜੂਕੇਟਡ। ਔਰ ਸਾਡੇ ਨਾਲ ਜਿਹੜੀ ਹੈ ਉਹ ਪਹਿਲੇ ਦਿਨ ਤੋਂ ਹੀ ਸਮੁੱਚੇ ਪਰਿਵਾਰਾਂ ਦਾ, ਓਠੀ ਪਰਿਵਾਰ ਵੀ, ਹਾਲਾਂ ਉਹਨਾਂ ਨਾਲ ਬਹੁਤ ਫਰੀਕੁਐਂਟ ਮੇਲ ਮੁਲਾਕਾਤ ਨਹੀਂ ਹੁੰਦਾ, ਪਰ ਜਦੋਂ ਵੀ ਕਿਤੇ ਮੁਲਾਕਾਤ ਹੁੰਦੀ ਹੈ ਜਾਂ ਸਮਾਗਮਾਂ ਦੇ ਵਿੱਚ ਇਕੱਠੇ ਹੁੰਦੇ ਆ, ਜਿਸ ਕਿਸਮ ਦਾ ਪਿਆਰ ਸਤਿਕਾਰ ਉਹ ਦਿੰਦੇ ਨੇ ਔਰ ਇਹ ਸਾਡੇ ਲਈ ਮੈਂ ਸਮਝਦਾ ਵੀ ਐਕਸਟੈਂਡਡ ਫੈਮਿਲੀ ਹੈ। ਔਰ ਹੁਣ ਵੀ ਜਦੋਂ TV 84 ਦਾ ਫੰਡ ਰੇਜ਼ਰ ਸੀ, ਸੋ ਇਹਨਾਂ ਨੇ ਓਠੀ ਪਰਿਵਾਰ ਨੇ ਖੁੱਲੇ ਦਿਲ ਦੇ ਨਾਲ ਉਹਨਾਂ ਨੇ ਭਾਈ ਸਾਹਿਬ ਨੂੰ ਕਿਹਾ, ਭਾਈ ਨਰਿੰਦਰ ਸਾਹਿਬ ਨੂੰ ਦੱਸੋ ਕਿੰਨੇ ਦਾ ਚੈੱਕ ਦੇਈਏ। ਸੋ ਇਹ ਬਹੁਤ ਘੱਟ ਥਾਵਾਂ ਦੇ ਉੱਤੇ ਹੁੰਦਾ ਹੈ। ਸੋ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵੀ ਦੇਣ ਔਰ ਇਵੇਂ ਹੀ ਪੰਥਕ ਪਿੜ ਦੇ ਵਿੱਚ, ਕੌਮੀ ਖਾਲਿਸਤਾਨ ਦੀ ਸਟਰਗਲ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ। ਕੱਲ੍ਹ ਦੇ ਪ੍ਰੋਗਰਾਮ ਨੂੰ ਕਾਫੀ ਪਜ਼ੀਰਾਈ ਮਿਲੀ, ਪਸੰਦ ਕੀਤਾ ਗਿਆ। ਇੱਕ ਸੈਗਮੈਂਟ ਜਿਹੜਾ ਉਸ ਨੂੰ ਹੁਣ ਤੱਕ 35,000 ਤੋਂ ਜ਼ਿਆਦਾ ਵਿਊਅਰਸ ਦੇਖ ਚੁੱਕੇ ਨੇ, 300 ਤੋਂ ਜ਼ਿਆਦਾ ਕਾਮੈਂਟ ਨੇ
1200 ਤੋਂ ਜ਼ਿਆਦਾ ਲਾਈਕਸ ਨੇ। ਔਰ ਇਹਦੇ 'ਚ ਹਾਲਾਂਕਿ ਅਸੀਂ ਜਿੱਥੇ TV 84 ਦੇ ਹਵਾਲੇ ਨਾਲ ਹਮੇਸ਼ਾ ਇਹ ਫਖਰ ਮਹਿਸੂਸ ਕਰਦੇ ਹਾਂ ਕਿ ਇਹ ਗਲੋਬਲ ਵੌਇਸ ਆਫ ਪੰਜਾਬ ਜਿਹੜਾ ਸਾਡੀ ਮਿਸ਼ਨ ਸਟੇਟਮੈਂਟ ਵੀ ਹੈ। ਅੱਛਾ। ਔਰ ਉਹਦੇ 'ਚ ਅਸੀਂ ਜਿੱਥੇ ਆਪਣੇ ਗਵਾਂਢੀ ਮੁਲਕ ਪਾਕਿਸਤਾਨ ਦੇ ਅੰਦਰੂਨੀ ਮਸਲਿਆਂ ਤੇ ਟਿੱਪਣੀ ਕਰਨ ਤੋਂ ਤਾਂ ਬਚਦੇ, ਬਿਲਕੁਲ, ਪਰ ਕੁੱਲ ਮਿਲਾ ਕੇ ਜਿੱਥੇ ਆਮ ਲੋਕਾਈ ਦਾ ਭਲਾ ਹੈ ਜਾਂ ਉਹਨਾਂ ਦੀ ਫੋਰਨ ਪਾਲਿਸੀ ਦੇ ਨਾਲ ਸੰਬੰਧਿਤ ਜਿਹੜੇ ਵਿਸ਼ੇ ਸਮੇਂ-ਸਮੇਂ ਹੁੰਦੇ ਨੇ, ਔਰ ਸਾਨੂੰ ਜਿਹੜਾ ਹੈ ਇਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਪੋਜ਼ਿਟਿਵ ਇਨਪੁਟ ਮਿਲਦੀ ਹੈ। ਅਸੀਂ ਇਹ ਸਮਝਦੇ ਹਾਂ ਕਿ ਵੀ ਸਾਡੇ ਹਿੱਤ, ਔਰ ਕੱਲ੍ਹ ਵੀ ਜਿਵੇਂ ਮੈਂ ਇਹ ਸਾਰੇ ਦੇ ਵਿੱਚ ਕਿਹਾ ਸੀ ਕਿ ਵੀ ਅਸੀਂ ਕਿਉਂ ਇਸ ਇਸ਼ੂ ਦੇ ਉੱਤੇ ਗੱਲ ਕਰਦੇ ਹਾਂ ਔਰ ਕਿਉਂ ਸਾਡੇ ਇਹ ਇੱਕ ਨਿੱਘੇ ਸੰਬੰਧ ਬਹੁਤ ਜ਼ਰੂਰੀ ਨੇ। ਸੋ ਕਈ ਵਾਰ ਜਿਹੜੀ ਤੁਹਾਡੀ ਸਪਸ਼ਟ ਪਹੁੰਚ ਹੁੰਦੀ ਹੈ ਇਹ ਜ਼ਰੂਰੀ ਵੀ ਹੁੰਦੀ ਹੈ, ਕਿਉਂਕਿ ਅਸੀਂ ਨਾ ਤਾਂ ਕਿਸੇ ਦੇ ਜਿਹੜਾ ਉਹ ਹਿੱਤ ਦੇ ਲਈ, ਕਿਸੇ ਨੂੰ ਖੁਸ਼ ਕਰਨ ਦੇ ਲਈ ਕੋਈ ਗੱਲ ਕਹਿੰਦੇ ਆ ਜਾਂ ਕੋਈ ਨੀਤੀ ਰੱਖਦੇ ਆ। ਸਾਡੀ ਵਫਾਦਾਰੀ ਗੁਰੂ ਪੰਥ ਨਾਲ ਹੈ। ਖਾਲਸੇ ਦਾ ਘਰ ਖਾਲਿਸਤਾਨ ਬਣਾਉਣ ਲਈ ਆਲਮੋਸਟ 39 ਸਾਲ ਪਹਿਲਾਂ ਜਿਹੜਾ ਰਿਜ਼ੋਲਵ ਲੈ ਕੇ ਨਿਕਲੇ ਘਰੋਂ, ਮਹਾਰਾਜ ਨੇ ਅਜੇ ਤੱਕ ਕਦਮ ਸਾਬਤ ਰੱਖੇ ਨੇ। ਬੇਸ਼ੱਕ ਅਪਸ ਐਂਡ ਡਾਊਨਸ ਹੁੰਦੀਆਂ ਨੇ। ਬਿਲਕੁਲ, ਇੱਕ ਪੀਰੀਅਡ ਪੰਜਾਬ ਦੇ ਵਿੱਚ ਮੂਵਮੈਂਟ ਇਵੇਂ ਸੀ ਜਦੋਂ ਅਸੀਂ 84 ਤੋਂ 95 ਤੱਕ ਦਾ ਦੌਰ ਦੇਖਦੇ ਹਾਂ ਕਿ ਜਿਹੜੇ ਇੱਥੋਂ ਜਾਣ ਵਾਲੇ ਨੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਖਾਲਿਸਤਾਨ ਤਾਂ ਬਣਿਆ ਹੋਇਆ, ਹੁਣ ਤਾਂ ਸਿਰਫ ਫਾਈਨਲ ਬਾਉਂਡਰੀ ਡਿਸਾਈਡ ਹੋਣੀ। ਉਦੋਂ ਵੀ ਸਾਨੂੰ ਪਤਾ ਸੀ ਕਿ ਵੀ ਜਿਸ ਸਟੇਟ ਦੇ ਨਾਲ ਸਾਡਾ ਵਾਹ ਹੈ, ਜਿਸ ਨਸਲ ਦੇ ਨਾਲ ਅਸੀਂ ਜੂਝ ਰਹੇ ਹਾਂ, ਜਿਹੜੀ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਅਜੇ ਇੱਕ ਫੇਜ਼ ਆਇਆ ਹੈ, ਅਜੇ ਇਸ ਚੋਂ ਹੋਰ ਬਹੁਤ ਡਿਫਿਕਲਟ ਫੇਜ਼ਸ ਚੋਂ ਲੰਘਣਾ। ਉਹੀ ਲੋਕ ਜਦੋਂ 95 ਤੋਂ ਬਾਅਦ ਪੰਜਾਬ 'ਚ ਜਾਂਦੇ ਸੀ ਤੇ ਕਹਿੰਦੇ ਸੀ ਜੀ ਇੱਥੇ ਖਾਲਿਸਤਾਨ ਦੀ ਗੱਲ ਕਰਨ ਦਾ ਕੀ ਫਾਇਦਾ ਹੈ, ਉੱਥੇ ਤਾਂ ਕੋਈ ਖਾਲਿਸਤਾਨ ਤਾਂ ਦੂਰ ਦੀ ਗੱਲ, ਉੱਥੇ ਤਾਂ ਪਿੰਡਾਂ ਦੇ ਵਿੱਚ ਤੁਹਾਨੂੰ 5 ਸਿੱਖ ਨਹੀਂ ਮਿਲਦੇ 5 ਪਿਆਰੇ ਸਾਜਣ ਲਈ, ਜਾਂ ਅੰਮ੍ਰਿਤਧਾਰੀ ਜਾਂ ਸਿੱਖੀ ਸਰੂਪ ਜਾਂ ਇੱਕ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਸ ਲੈਵਲ ਦੇ ਉੱਤੇ ਇੰਡੀਅਨ ਏਜੰਸੀਆਂ ਨੇ ਡਰਟੀ ਖੇਡ ਉੱਥੇ ਖੇਡੀ, ਇੱਕ ਜਨਰੇਸ਼ਨ ਉਹਨਾਂ ਨੇ 84 ਤੋਂ 94 95 ਤੱਕ ਮਾਰ ਮੁਕਾਈ, ਫਿਰ ਵੱਡੇ ਪੈਮਾਨੇ 'ਤੇ ਡਰੱਗਸ ਲਿਆਂਦੀਆਂ, ਪਤਤਪੁਣਾ ਔਰ ਸੱਭਿਆਚਾਰ ਦੇ ਨਾਂ ਥੱਲੇ ਜੋ ਲੱਚਰਪੁਣਾ ਪਰੋਸਿਆ ਗਿਆ। ਇਹ ਉਹੀ ਦੌਰ ਹੈ ਜਦੋਂ ਗਨ ਕਲਚਰ ਵੀ ਔਰ ਉਹਦੇ ਗੀਤ ਵੀ ਔਰ ਬੇਹਯਾਈ ਔਰ ਬੇਸ਼ਰਮੀ, ਜਿਸ ਨੂੰ ਖੁਦ ਇਲਾਕਿਆਂ ਦੇ SSP DIG ਪ੍ਰੀਜ਼ਾਈਡ ਕਰਦੇ ਸੀ, ਕਿਵੇਂ ਉਸ ਕਿਸਮ ਦੀ ਨਸਲ ਨੂੰ ਲਿਆ ਕੇ ਉੱਥੇ ਬਿਠਾਇਆ ਗਿਆ ਗਾਇਕਾਂ ਦੇ ਨਾਂ ਥੱਲੇ, ਜਿਨ੍ਹਾਂ ਨੇ ਲੱਚਰਪੁਣਾ ਪਰੋਸਿਆ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਹੋਰ ਪਾਸੇ ਵੱਲ ਤੋਰਿਆ। ਲੇਕਿਨ ਉਦੋਂ ਵੀ ਸਾਡਾ ਮੰਨਣਾ ਸੀ ਤਾਂ ਉਹਨਾਂ ਨੂੰ ਅਸੀਂ ਕਹਿਣਾ ਸੀ ਕਿ ਵੀ ਆਗੇ ਆਗੇ ਦੇਖੋ ਹੋਤਾ ਹੈ ਕਿਆ, ਤੁਸੀਂ ਇਹ ਫੇਜ਼ ਦੇਖਿਆ, ਅੱਗੋਂ ਵੀ ਜਿਹੜਾ ਹੈ ਅਗਲਾ ਰੂਪ ਵੀ ਦੇਖੋਗੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਇਹਨਾਂ 39 ਸਾਲਾਂ ਦੀ ਕਹਾਣੀ ਜਿਹੜੀ ਆਲਮੋਸਟ 12-13 ਸਾਲ ਤੋਂ ਅਸੀਂ TV 84 ਦੇ ਫਾਰਮੈਟ 'ਤੇ ਬਿਆਨਦੇ ਹਾਂ, 39 ਸਾਲਾਂ ਤੋਂ ਪਬਲਿਕ ਸਟੇਜਿਸ ਦੇ ਉੱਤੇ ਪੰਥਕ ਸਟੇਜਾਂ ਤੋਂ ਬਿਆਨ ਕਰਦੇ, ਉਹਦੇ ਵੇਰਵੇ 'ਚ ਅਸੀਂ ਨਹੀਂ ਜਾਵਾਂਗੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਨੂੰ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਹੁਣ ਜਦੋਂ ਕਿ ਭਾਰਤ ਦੇ ਵਿੱਚ ਉਹ ਮਾਹੌਲ ਜਿਹੜਾ ਭਾਰਤ ਦੀ ਰੋਗ ਸਟੇਟ ਵਾਲਾ ਇਮੇਜ ਦੁਨੀਆ ਭਰ ਦੇ ਵਿੱਚ ਨੰਗਾ ਹੋਇਆ, ਔਰ ਜਦੋਂ ਅਸੀਂ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਦੀ ਗੱਲ ਕਰਦੇ ਕਿ ਜਿਸ ਕਾਮਯਾਬੀ ਦੇ ਨਾਲ ਖਾਲਿਸਤਾਨ ਰੈਫਰੈਂਡਮ ਜਿਹੜਾ ਲੰਡਨ ਤੋਂ ਜਿਸ ਦੀ ਸ਼ੁਰੂਆਤ ਹੋਈ ਔਰ UK ਦੇ ਅੱਡ-ਅੱਡ ਸ਼ਹਿਰਾਂ 'ਚ, ਫਿਰ ਯੂਰਪ ਦੇ ਵਿੱਚ ਉਹ ਫਰਾਂਸ ਹੋਏ, ਇਟਲੀ ਹੋਏ, ਸਵਿਟਜ਼ਰਲੈਂਡ ਹੋਏ, ਉਹਨਾਂ ਮੁਲਕਾਂ 'ਚ, ਕੈਨੇਡਾ ਦੇ ਵਿੱਚ ਟੋਰਾਂਟੋ ਔਰ ਸਰੀ, ਔਰ ਹੁਣ ਜਦੋਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪਰਸੋਂ ਯਾਨੀ ਕਿ 28 ਜਨਵਰੀ ਨੂੰ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣ ਜਾ ਰਹੀਆਂ ਨੇ। ਸੋ ਇਸ ਨੇ ਉਸ ਭਰਮ ਨੂੰ ਵੀ ਤੋੜਿਆ ਜਿੱਥੇ ਜਦੋਂ ਪੰਜਾਬ ਬਾਰੇ ਇਸ ਕਿਸਮ ਦੇ ਲੋਕਾਂ ਦੇ ਇਹ ਕਾਮੈਂਟ ਹੁੰਦੇ ਸੀ ਤੇ ਬਾਰੇ ਉਹਨਾਂ ਦੇ ਜਿਹੜੇ ਟੁਕੜਿਆਂ ਤੇ ਪਲਣ ਵਾਲੇ ਪੱਤਰਕਾਰ ਨੇ ਜਾਂ ਉਹਨਾਂ ਦੇ ਟੌਂਟ ਬਟੌਂਟ, ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਇਹ ਤਾਂ ਬਾਹਰ ਐਵੇਂ ਗਿਣਤੀ ਦੇ ਨੇ, ਉਂਗਲਾਂ ਤੇ ਗਿਣਨ ਵਾਲੇ, ਇਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਤੇ ਇਹਨਾਂ ਦਾ ਹਲਵਾ ਮਾਂਡਾ
ਇਸ 'ਚੋਂ ਚੱਲਦਾ ਹੈ। ਉੱਥੇ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ, ਲੋਕ ਆਪੋ ਆਪਣੇ ਕੰਮਾਂ 'ਚ ਦੋ ਸ਼ਿਫਟਾਂ ਲਾਉਂਦੇ ਨੇ, ਉਹਨਾਂ ਤਾਂ ਕੋਈ ਸੁੱਧ ਬੁੱਧ ਹੀ ਨਹੀਂ ਹੈ ਕਿ ਭਾਈ ਉਹਨਾਂ ਨੇ ਕੁਝ ਹੋਰ ਕਰਨਾ। ਪਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਇਸ ਭਰਮ ਨੂੰ ਔਰ ਇਸ ਝੂਠ ਪ੍ਰਚਾਰ ਕੂੜ ਪ੍ਰਚਾਰ ਨੂੰ ਵੀ ਤੋੜਿਆ। ਔਰ ਇੰਡੀਅਨ ਸਟੇਟ ਜਿਹਨੂੰ ਸਾਡੀ ਤਾਕਤ ਦਾ ਸ਼ਾਇਦ ਸਾਡੇ ਆਪਣੇ ਬਹੁਤਿਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਅਹਿਸਾਸ ਹੈ, ਉਹਨਾਂ ਨੇ ਇਸ ਪੀਸਫੁਲ ਖਾਲਿਸਤਾਨ ਰੈਫਰੈਂਡਮ ਨੂੰ ਇੱਕ ਬਹੁਤ ਵੱਡੇ ਡੇਂਜਰ ਦੇ ਤੌਰ ਤੇ ਦੇਖਿਆ। ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਪਹਿਲਾਂ ਸਿੱਖਸ ਫਾਰ ਜਸਟਿਸ ਨੂੰ ਦਹਿਸ਼ਤਗਰਦ ਜਥੇਬੰਦੀ ਦੇ ਖਾਤੇ 'ਚ ਲਿਆਂਦਾ, ਫਿਰ ਇੰਡੀਵਿਜੂਅਲਸ ਨੂੰ ਜਿਹਨਾਂ 'ਚ ਗੁਰਪਤਵੰਤ ਸਿੰਘ ਪੰਨੂ ਕਾਨੂੰਨੀ ਸਲਾਹਕਾਰ ਇੰਡੀਵਿਜੂਅਲ ਟੈਰਰਿਸਟ ਵੀ ਬਣਾਇਆ, ਜਿਹੜਾ ਉਹਨਾਂ ਦਾ ਇੰਟਰਪੋਲ ਰੈੱਡ ਅਲਰਟ ਵੱਲ ਵੀ ਉਹਨਾਂ ਨੇ ਕੀਤਾ, ਹਕੂਮਤਾਂ ਦੇ ਉੱਤੇ ਪ੍ਰੈਸ਼ਰ ਔਰ ਲਗਾਤਾਰਤਾ ਨਾਲ ਝੂਠੇ ਕੇਸ ਉੱਥੇ ਬਣਾਉਣ ਦਾ ਸਿਲਸਿਲਾ, ਫਿਰ ਪ੍ਰੋਪਰਟੀ ਕਨਫਿਸਕੇਸ਼ਨ। ਕਿੰਨੀ 18 ਦੇ ਕਰੀਬ ਜਿਹੜੇ ਐਕਟਿਵਿਸਟ ਜਿਨ੍ਹਾਂ 'ਚ ਮੈਜੋਰਿਟੀ ਸਿੱਖਸ ਫਾਰ ਜਸਟਿਸ ਦੇ ਨੇ, ਉਹਨਾਂ ਦੇ ਜਿਹੜੀ ਹੈ ਪ੍ਰੋਪਰਟੀ ਕਨਫਿਸਕੇਸ਼ਨ ਦੀ ਲਾਈਨ ਲਈ। ਔਰ ਉਹਨਾਂ ਨੂੰ ਜਦੋਂ ਇਹ ਲੱਗਾ ਕਿ ਵੀ ਈਵਨ ਉਹਨਾਂ ਦੇ ਇਹ ਸਾਰੇ ਇਸ ਕਿਸਮ ਦੇ ਜਿਹੜੇ ਮੇਸ਼ਰਸ ਨੇ ਉਹ ਕਾਰਗਰ ਨਹੀਂ ਹੋ ਰਹੇ ਚੁੱਪ ਕਰਾਉਣ, ਤੇ ਫਿਰ ਉਹਨਾਂ ਨੇ ਫਾਈਨਲ ਗੰਦਾ ਹਥਿਆਰ ਜੋ ਕਿ ਰਸ਼ੀਅਨ ਏਜੰਸੀਜ਼ ਔਰ ਦੂਸਰੀਆਂ ਜਿਹੜੀਆਂ ਨੇ ਉਹ ਕਰਦੀਆਂ ਰਹੀਆਂ ਨੇ। ਹਾਲਾਂ ਅਮਰੀਕਾ ਦੀ ਸੋਇਲ ਦੇ ਉੱਤੇ ਕਦੇ ਈਵਨ KGB ਨੇ ਵੀ ਡੇਅਰ ਨਹੀਂ ਕੀਤਾ। ਜੇ ਅਸੀਂ ਇਹ ਕਹਿਣਾ ਹੋਏ ਕਿ ਕੋਲਡ ਵਾਰ ਈਰਾ ਦੇ ਵਿੱਚ ਜਦੋਂ ਕਿ ਪੋਲੀਟੀਕਲ ਅਸੈਸੀਨੇਸ਼ਨ ਹੁੰਦੀਆਂ ਸੀ ਸਾਊਥ ਅਮਰੀਕਾ 'ਚ, ਇੱਕ ਪ੍ਰੋ ਕਮਿਊਨਿਸਟ ਬਲਾਕ ਹੈ, ਇੱਕ ਪ੍ਰੋ ਅਮਰੀਕਾ ਬਲਾਕ ਹੈ, ਕਿਹਨੂੰ ਬਣਾ ਦਿੱਤਾ, ਕਿਹਨੂੰ CIA, ਤੇ ਸ਼ਾਇਦ 1980s 'ਚ US ਕਾਂਗਰਸ 'ਚ ਫਿਰ ਫਾਈਨਲੀ CIA ਸਪੋਂਸਰਡ ਅਸੈਸੀਨੇਸ਼ਨਸ ਨੂੰ ਰੋਕਿਆ ਗਿਆ। ਪਰ ਉਸ ਦੌਰ ਦੇ ਵਿੱਚ ਵੀ KGB ਨੇ ਡੇਅਰ ਨਹੀਂ ਕੀਤਾ ਕਿ ਭਾਈ ਉਹਨਾਂ ਨੂੰ ਪਤਾ ਹੈ ਕਿ ਅਮਰੀਕਨ ਗਵਰਨਮੈਂਟ ਜਦੋਂ ਕਿਸੇ ਅਮਰੀਕਨ ਸਿਟੀਜ਼ਨ ਦੇ ਉੱਤੇ ਹੱਥ ਪੈਂਦਾ ਹੈ ਜਾਂ ਉਹ ਕਿਵੇਂ ਕਿਸੇ ਹੱਦ ਤੱਕ ਵੀ ਉਹ ਜਾ ਸਕਦੇ ਨੇ। ਲੇਕਿਨ ਤੁਸੀਂ ਇਸ ਰੋਗ ਸਟੇਟ ਇੰਡੀਆ ਦੀ ਦਿਲਵਦੀ ਦੇਖੋ ਕਿ ਉਹਨਾਂ ਨੇ ਕਿਵੇਂ, ਜਿਹਦੇ ਲਈ ਟਰਮ ਟਰਾਂਸਨੈਸ਼ਨਲ ਰਿਪਰੈਸ਼ਨ ਹੁਣ ਇਸਤੇਮਾਲ ਹੁੰਦੀ ਹੈ, ਪਾਕਿਸਤਾਨ ਦੇ ਵਿੱਚ ਤਾਂ ਕਰ ਹੀ ਰਹੇ ਸੀ। ਈਵਨ ਮਈ ਦੇ ਮਹੀਨੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੀਤਾ, ਉਸ ਤੋਂ ਪਹਿਲਾਂ ਵੀ ਸਾਨੂੰ ਨਹੀਂ ਪਤਾ ਕਿੱਥੇ ਕੀ ਹੋਇਆ। ਲੇਕਿਨ ਜਦੋਂ ਅਸੀਂ 15 ਜੂਨ ਨੂੰ ਅਵਤਾਰ ਸਿੰਘ ਖੰਡਾ, ਜਿਨ੍ਹਾਂ ਦੀ ਬੜੀ ਜਿਹੜੀ ਹੈ ਉਹ ਮਿਸਟੀਰੀਅਸ ਸਰਕਮਸਟੈਂਸਿਸ ਦੇ ਵਿੱਚ ਮੌਤ ਹੁੰਦੀ ਹੈ, ਹਾਲਾਂ ਅਸੀਂ ਉਦੋਂ ਵੀ ਉਹਨੂੰ ਕੈਮੀਕਲ ਵੈਪਨ ਹੀ ਕਿਹਾ ਸੀ। ਹਾਲਾਂ ਆਪਣੀਆਂ ਧਿਰਾਂ ਦੇ ਵੀ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਲੱਗਦਾ ਸੀ ਕਿ ਨਹੀਂ ਜੀ ਉਹ ਤਾਂ ਕੈਂਸਰ ਡਾਇਗਨੋਸਿਸ ਸੀ ਜਾਂ ਦੂਜਾ। ਲੇਕਿਨ ਜਿਵੇਂ ਕਵਰ ਅਪ ਕੀਤਾ ਗਿਆ UK ਦੀ ਹਕੂਮਤ ਦੇ ਨੂੰ ਖੁਸ਼ ਕਰਨ ਦੇ ਲਈ, ਉਹਨਾਂ ਦੇ ਕੋਰਨਰ ਹੋਣ ਜਾਂ ਉਹਨਾਂ ਦਾ ਪੁਲਿਸ ਹੋਏ ਮਿਡਲੈਂਡ ਦੀ, ਔਰ ਦੂਜੀ ਜਿਹੜੀ ਹੁਣ ਇਨਵੈਸਟੀਗੇਸ਼ਨ ਦੀ ਮੰਗ ਹੋ ਰਹੀ ਹੈ। ਔਰ ਉਸ ਤੋਂ ਲੇਕਿਨ ਜਦੋਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਬਾਹਰ ਜਿਹੜਾ ਹਾਇਰਡ ਅਸੈਸਿਨਸ ਵੱਲੋਂ ਕੀਤਾ ਜਾਂਦਾ ਹੈ, ਤੇ ਨਾ ਤਾਂ ਕੋਈ ਭੁਲੇਖਾ ਸਾਨੂੰ ਸੀ ਵੀ ਕੀ ਹੈ, ਔਰ ਜਿਹੜੇ ਉਹਨਾਂ ਦੇ नॉन स्टेट एक्टर उत्थे बिठाए हुए ने उछल के कि जी घर में घुस के मारा है जी, पहले पंजवाड़ फिर खंडा फिर ये वो। लेकिन मैं समझदा भी गेम चेंजर तो 18 सितंबर ਨੂੰ ਜਦੋਂ ਜਸਟਿਨ ਟਰੂਡੋ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਹ ਇੰਕਸ਼ਾਫ ਕਰਦੇ ਨੇ, ਔਰ ਉਹਦਾ ਅਸੀਂ ਜ਼ਿਕਰ ਕਰਾਂਗੇ ਜਿਵੇਂ ਅਸੀਂ ਲਗਾਤਾਰਤਾ ਦੇ ਨਾਲ ਕਰਦੇ ਹਾਂ। ਪਰ ਉਸ ਤੋਂ ਅੱਗੇ ਅਮਰੀਕਾ ਔਰ ਕੈਨੇਡਾ ਨੂੰ ਤਾਂ ਇਹਨਾਂ ਨੇ ਬਿਲਿਟਲ ਕੀਤਾ ਹੀ ਕੀਤਾ। ਇੰਡੀਅਨਸ ਨੇ ਜਿਸ ਕਿਸਮ ਦੀ ਕਰੈਕਟਰ ਅਸੈਸੀਨੇਸ਼ਨ ਜਸਟਿਨ ਟਰੂਡੋ ਦੀ ਕੀਤੀ। ਲੇਕਿਨ ਜਦੋਂ 29 ਨਵੰਬਰ ਨੂੰ ਅਮਰੀਕਾ ਦੇ ਨਿਊਯਾਰਕ ਦੇ ਕੋਰਟ ਦੇ ਵਿੱਚ, ਡਿਸਟ੍ਰਿਕਟ ਕੋਰਟ 'ਚ ਜਸਟਿਸ ਡਿਪਾਰਟਮੈਂਟ ਵੱਲੋਂ ਨਿਖਿਲ ਗੁਪਤਾ ਦੇ ਖਿਲਾਫ 15 ਸਫ਼ਿਆਂ ਦੀ ਇੰਡਾਇਕਟਮੈਂਟ ਫਾਈਲ ਕੀਤੀ ਜਾਂਦੀ ਹੈ, ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਕਿ ਕਿਵੇਂ ਜਿਹੜਾ ਉਹ 1 ਲੱਖ ਦਾ ਸੌਦਾ ਹੋ ਕੇ 15,000 ਜਿਹੜਾ ਉਹਨਾਂ ਦੇ ਅੰਡਰ ਕਵਰ ਨੂੰ ਵੀ ਦਿੱਤਾ। ਤੇ ਫਿਰ ਇਹ ਸਾਹਮਣੇ ਆਇਆ ਕਿ ਭਾਈ ਇਹਨਾਂ ਦੀ ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਈਵਨ ਜਿਹੜੀ ਡੇਅਰਿੰਗ ਕਦੇ KGB ਨੇ ਵੀ ਨਹੀਂ ਸੀ ਕੀਤੀ ਅਮਰੀਕਾ ਕੈਨੇਡਾ 'ਚ, ਉਹ ਇਹਨਾਂ ਨੇ ਕਰਨ ਦੀ ਹਿੰਮਤ ਕੀਤੀ। ਉਸ ਤੋਂ ਬਾਅਦ ਅਮਰੀਕਾ ਇੰਡੀਆ ਰਿਲੇਸ਼ਨਸ ਕਿੱਥੇ ਨੇ, ਕਿਵੇਂ ਨੇ, ਉਹ ਅਸੀਂ ਗੱਲਬਾਤ ਕਰਦੇ ਹਾਂ। ਸੋ ਕਿਉਂਕਿ ਇਹ ਜਦੋਂ ਅੱਜ ਅਸੀਂ 26 ਜਨਵਰੀ ਦੀ ਗੱਲ ਕਰ ਰਹੇ ਹਾਂ, ਇਹ 26 ਜਨਵਰੀ ਕਿਉਂਕਿ ਜੋ ਇਹ ਘਟਨਾਕ੍ਰਮ ਮਈ ਮਹੀਨੇ 'ਚ, ਜੂਨ ਦੇ ਵਿੱਚ ਔਰ ਨਵੰਬਰ 'ਚ, ਔਰ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਅਮਰੀਕਾ ਨੂੰ ਲੈ ਕੇ ਨਵੰਬਰ ਤੋਂ ਹੁਣ ਤੱਕ ਜੋ ਚੱਲ ਰਿਹਾ, ਸੋ ਇਹ ਪਹਿਲਾ ਮੌਕਾ ਸੀ ਕਿ ਇਨੀਸ਼ੀਅਲੀ, ਕਿਉਂਕਿ 15 ਅਗਸਤ 26 ਜਨਵਰੀ ਸਾਡੇ ਲਈ ਉਹ ਦੁਖਦ ਦਿਨ ਹੁੰਦੇ ਨੇ ਜਿਹਦੇ ਲਈ
ਕੱਲਾ ਲਫ਼ਜ਼ ਕਾਲਾ ਦਿਵਸ ਕਹਿ ਦੇਣਾ ਕਾਫੀ ਨਹੀਂ ਹੈ, ਧੋਖਾ ਦਿਵਸ ਕਹਿ ਦੇਣਾ ਵੀ ਕਾਫੀ ਨਹੀਂ ਹੈ। ਬਿਲਕੁਲ। ਹੁਣ ਖਾਸ ਤੌਰ ਤੇ ਪਿਛਲੇ 39 ਸਾਲਾਂ 'ਚ ਇਹ ਸਾਡੇ ਲਈ ਫਰੀडम ਡੇ, ਖਾਲਿਸਤਾਨ ਫਰੀडम ਡੇ ਹੀ ਬਣਦੇ ਨੇ। ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਕਿ ਜਿੱਥੇ ਜਿੱਥੇ 15 ਅਗਸਤ ਦੀਆਂ ਪੈਰੇਡਸ ਹੁੰਦੀਆਂ ਨੇ ਉਹਦੇ ਬਰਾਬਰ ਖਾਲਿਸਤਾਨ ਰੈਲੀਜ਼ ਹੁੰਦੀਆਂ ਨੇ, ਖਾਲਿਸਤਾਨੀ ਝੰਡੇ ਝੂਲਦੇ ਨੇ। ਇਸੇ ਤਰ੍ਹਾਂ ਜਿੱਥੇ ਜਿੱਥੇ, ਕਿਉਂਕਿ ਰਿਪਬਲਿਕ ਡੇ ਦੀ ਇਹ ਪੈਰੇਡ ਸਿਰਫ ਉੱਥੇ ਦਿੱਲੀ 'ਚ ਹੀ ਹੁੰਦੀ ਹੈ, ਬਾਕੀ ਥਾਵਾਂ ਦੇ ਉੱਤੇ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ ਔਰ ਕੌਂਸੂਲੇਟਸ ਦੇ ਅੰਦਰ ਜਿਹੜਾ ਉਹ ਤਿਰੰਗਾ ਚਲਾਇਆ ਜਾਂਦਾ। ਔਰ ਇਸ ਗੱਲ ਨੂੰ ਫਿਰ ਯਕੀਨੀ ਬਣਾਇਆ ਜਾਂਦਾ ਸਿੱਖਾਂ ਵੱਲੋਂ ਕਿ ਐਨ ਉਹਨਾਂ ਦੇ ਤਿਰੰਗੇ ਵੇਲੇ ਮੌਕੇ ਦੇ ਉੱਤੇ ਉਸ ਦੇ ਬਾਹਰ ਖਾਲਿਸਤਾਨ ਦੇ ਝੰਡੇ ਲਹਿਰਾਏ ਜਾਣ ਔਰ ਉਹਨਾਂ ਨੂੰ ਦੱਸਿਆ ਜਾਏ ਕਿ ਭਾਈ ਹੁਣ ਅਸੀਂ ਇਹ 35 ਮਿਲੀਅਨ ਸਿੱਖ ਕੌਮ ਖਾਲਿਸਤਾਨ ਦੀ ਆਜ਼ਾਦੀ ਤੋਂ ਘੱਟ ਕਿਤੇ ਰੁਕਣ ਵਾਲੀ ਨਹੀਂ ਹੈ ਔਰ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੱਧ ਰਹੇ। ਔਰ ਇਸ ਵਾਰ ਮੈਂ ਜਿਵੇਂ ਕਿਹਾ ਕਿ ਵੀ ਅਮਰੀਕਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਵੋਟਾਂ ਦਾ ਆਗਾਜ਼ ਹੈ ਔਰ ਅੱਜ ਜਿੱਥੇ ਕਿ ਥਾਂ ਥਾਈਂ ਦੁਨੀਆ ਭਰ 'ਚ ਇੰਨੀਆਂ ਕੁ ਰਿਪੋਰਟਸ ਨੇ, ਸਾਡੇ ਕੋਲ ਪਿਕਚਰਸ ਵੀ ਨੇ, ਸ਼ਾਇਦ ਉਸ ਸੀਕੁਐਂਸ 'ਚ ਅਸੀਂ ਨਾ ਦਿਖਾ ਪਾਈਏ ਕਿਉਂਕਿ ਸਾਡੀ ਟੈਕਨੀਕਲ ਟੀਮ ਵੀ ਸਪਲਿਟ ਹੈ। ਵਾਸ਼ਿੰਗਟਨ DC ਦਾ ਪ੍ਰੋਟੈਸਟ ਵੀ ਕਵਰ ਕੀਤਾ ਹੈ ਔਰ ਇਸੇ ਤਰ੍ਹਾਂ ਜਿਹੜਾ ਖਾਲਿਸਤਾਨ ਰੈਫਰੈਂਡਮ ਕਵਰ ਕਰਨ ਲਈ ਵੀ ਜਾ ਰਹੇ ਨੇ। ਔਰ ਇਸ ਦੇ ਬਾਵਜੂਦ ਅਸੀਂ ਜੋ ਕੁਝ ਵੀ ਬੈਸਟ ਅੱਜ ਦੇ ਪ੍ਰੋਗਰਾਮ ਰਾਹੀਂ ਜਿਹੜਾ ਉਹ ਦੇ ਸਕਦੇ ਹਾਂ, ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਸਾਰੇ ਦੇ ਚੱਲਦਿਆਂ ਇੱਕ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਹੁਣ ਵੀ ਅੱਜ ਸਾਡਾ ਲਾਸਟ ਪ੍ਰੋਗਰਾਮ ਹੈ ਇਸ ਵੀਕ ਦਾ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸੈਨ ਫਰਾਂਸਿਸਕੋ, ਜਿਵੇਂ ਅਸੀਂ ਦੱਸਿਆ ਸੀ ਸੈਕਰਾਮੈਂਟੋ ਬੀ ਦੀ ਸਟੋਰੀ 'ਤੇ ਵੀ ਬੇਸਡ ਕਿ 60 ਤੋਂ ਜ਼ਿਆਦਾ ਬੱਸਾਂ ਦਾ ਪ੍ਰਬੰਧ ਹੈ ਥਾਂ ਥਾਈਂ ਆਪੋ ਆਪਣੇ। ਔਰ ਉੱਥੇ ਜਿਹੜੀ ਬਾਰਟ ਹੈ, ਬਾਰਟ ਦੇ ਵਿੱਚ ਜਿਹਨੂੰ ਇੱਥੇ ਸਬਵੇ ਕਹਿੰਦੇ ਨੇ ਕੈਲੀਫੋਰਨੀਆ 'ਚ ਬਾਰਟ ਹੈ, ਉਹ ਬੜੀ ਕਨਵੀਨੀਐਂਟ ਹੈ। ਸੋ ਜਿਹੜੇ ਵੀ ਜਾਂ ਆਪਣੀਆਂ ਵਹੀਕਲਸ ਰਾਹੀਂ ਵੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ ਔਰ ਬਹੁਤ ਜ਼ਿਆਦਾ ਉਤਸ਼ਾਹ ਹੈ। ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਜਿਹੜੀ ਸਾਡੇ ਕੋਲ ਰਿਪੋਰਟਿੰਗ ਹੈ ਉਸ ਦੇ ਥੱਲੇ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀ ਗੱਲ ਕਰੀਏ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਦਲ ਖਾਲਸਾ ਵੱਲੋਂ ਬਹੁਤ ਵੱਡੀ ਰੈਲੀ ਕੀਤੀ ਗਈ। ਉਹਨੂੰ TV 84 ਨੇ ਜਿਹੜੇ ਸਾਡੇ ਵੈਬ 'ਤੇ ਜਾ ਕੇ ਦੇਖ ਸਕਦੇ ਨੇ, ਉਸ ਦੀ ਕਵਰੇਜ ਵੀ ਹੈ। ਲੇਕਿਨ ਬਹੁਤ ਵੱਡੀ ਸਰ ਸਿਮਰਨਜੀਤ ਸਿੰਘ ਮਾਨ ਔਰ ਭਾਈ ਪਰਮਜੀਤ ਸਿੰਘ ਮੰਡ, ਭਾਈ ਕੰਵਰਪਾਲ ਸਿੰਘ ਖਾਲਸਾ, ਹਰਚਰਨਜੀਤ ਸਿੰਘ ਧਾਮੀ, ਭਾਈ ਹਰਪਾਲ ਸਿੰਘ ਚੀਮਾ, ਇਹ ਸਾਰੇ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਇਸ ਪਾਸੇ ਲਾਈਆਂ ਨੇ, ਹੁਣ ਸਾਡੇ ਵਾਂਗ ਸਾਰੇ ਹੀ ਜਿਹੜੇ ਨੇ ਉਹ ਬੁੱਢਾ ਦਲ ਦੇ ਮੈਂਬਰ ਨੇ। ਲੇਕਿਨ ਜਦੋਂ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਬਈ ਸਾਡੀਆਂ ਚਿੱਟੀਆਂ ਦਾੜੀਆਂ ਦੇ ਨਾਲ ਕਾਲੀਆਂ ਦਾੜੀਆਂ ਵਾਲੇ ਵੀ ਔਰ ਛੋਟੇ ਵੀ ਔਰ ਜਿਹੜੇ ਅਜੇ ਜਿਨ੍ਹਾਂ ਦੀ ਟ੍ਰੇਨਿੰਗ ਹੋ ਰਹੀ ਹੈ, ਬੱਚੇ ਵੀ ਤੁਰ ਰਹੇ ਨੇ, ਤਾਂ ਫਿਰ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਭਾਈ ਸਟੈਂਡਰਡ ਬੀਅਰਰ, ਸਟੈਂਡਰਡ ਝੰਡੇ ਨੂੰ ਕਹਿੰਦੇ ਨੇ ਕਿ ਭਾਈ ਉਹ ਅਸੀਂ ਫੜਾ ਦਿੱਤਾ। ਉਵੇਂ ਹੀ ਹੈ, ਰਿਲੇ ਰੇਸ ਵਾਂਗ ਹੁੰਦਾ ਵੀ ਇੱਕ ਦੌੜਦਾ ਦੂਜੇ ਨੂੰ ਫੜਾਉਂਦਾ, ਤੀਜੇ ਨੂੰ ਫੜਾਉਂਦਾ। ਸੋ ਇਹ ਕਿਉਂਕਿ ਜੋ ਪੰਜਾਬ 'ਚ ਹੁੰਦਾ ਉਹਦੀ ਬਹੁਤ ਜ਼ਿਆਦਾ ਅਹਿਮੀਅਤ ਹੋ ਜਾਂਦੀ ਹੈ ਕਿਉਂਕਿ ਜਿਵੇਂ ਡਰ ਦੀ ਤਲਵਾਰ ਸਿਰ 'ਤੇ ਲਟਕਦੀ ਹੈ, ਜਿਵੇਂ ਜਿਹੜੇ ਲੋਕ ਈਵਨ ਕੋਈ ਖਾਲਿਸਤਾਨ ਤਾਂ ਦੂਰ ਦੀ ਗੱਲ, ਥੋੜ੍ਹੇ ਬਹੁਤ ਸੋਸ਼ਲ ਰਿਫਾਰਮ ਹੀ ਕਰਨਾ ਚਾਹੁੰਦੇ ਨੇ ਕਿਸੇ ਦੇ ਪੈਸੇ ਦਵਾਤੇ ਏਜੰਟਾਂ ਤੋਂ, ਜਾਂ ਕੋਈ ਪੰਜਾਬੀ ਜ਼ਬਾਨ ਦੇ ਉੱਤੇ, ਜਾਂ ਈਸਾਈ ਸਕੂਲਾਂ ਦੇ ਵਿੱਚ ਕੜੇ ਜਾਂ ਦੂਜੇ ਨਾਂ ਉਹਨਾਂ ਨੂੰ ਤੁਸੀਂ ਦੇਖੋ ਕਿਵੇਂ ਹਰਾਸ ਕੀਤਾ ਜਾਂਦਾ। ਮੈਂ ਨਹੀਂ ਜਾਣਦਾ ਭਾਨਾ ਸਿੱਧੂ ਕੌਣ ਹੈ, ਕੀ ਹੈ, ਲੇਕਿਨ ਸੋਸ਼ਲ ਮੀਡੀਆ 'ਤੇ ਤੁਸੀਂ ਦੇਖ ਸਕਦੇ ਹੋ ਕਿ ਭਾਈ ਈਵਨ ਉਸ ਲੈਵਲ ਦੇ ਬੰਦਿਆਂ ਨੂੰ ਵੀ ਜਿਹੜੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਪਾਸਿਓਂ ਕੋਈ ਗਰਾਊਂਡ ਲੈਵਲ 'ਤੇ ਕੰਮ ਕਰਦੇ ਨੇ, ਕਿਸ ਕਿਸਮ ਦੀ ਹਰਾਸਮੈਂਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਔਰ ਇਸ ਬੀਤੇ ਵਰ੍ਹੇ ਦੇ ਵਿੱਚ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਕਿਵੇਂ ਉਹਨਾਂ ਨੂੰ ਆਲਮੋਸਟ ਜਿਹੜੇ 10-11 ਮਹੀਨੇ ਹੋ ਗਏ ਨੇ ਲਿਜਾ ਕੇ ਉੱਥੇ ਜਿਹੜਾ ਉਹ 3000 ਕਿਲੋਮੀਟਰ ਡਿਬਰੂਗੜ੍ਹ ਰੱਖਿਆ ਹੋਇਆ। ਔਰ ਪੰਜਾਬ ਦੇ ਵਿੱਚ ਕੋਈ ਵੀ ਐਕਟੀਵਿਟੀ, ਜੇ ਈਵਨ ਖਾਲਸਾ ਵਹੀਰ ਦੀ ਵੀ ਗੱਲ ਤੁਰੀ, ਕਿਵੇਂ ਉਹਨਾਂ ਨੂੰ ਡੱਕ ਦਿੱਤਾ ਗਿਆ। ਸੋ ਇਹਨਾਂ ਹਾਲਾਤਾਂ 'ਚ ਜਿਹੜੇ ਉੱਥੇ ਕੋਈ ਵੀ ਐਕਟੀਵਿਟੀ ਕਰਦੇ ਨੇ, ਸਾਡਾ ਇਹ ਫਰਜ਼ ਵੀ ਬਣਦਾ ਬਾਹਰ ਬੈਠਿਆਂ। ਹਾਲਾਂਕਿ ਇੱਕ ਸਟੇਜ 'ਤੇ ਅਸੀਂ ਵੀ ਥੋੜ੍ਹੇ ਜਿਹੇ ਹਾਰਸ਼ ਹੁੰਦੇ ਸੀ ਉਹਨਾਂ 'ਤੇ ਕਿ ਵੀ ਤੁਸੀਂ ਆਹ ਕਿਉਂ ਨਹੀਂ ਕਰਦੇ, ਉਹ ਕਿਉਂ ਨਹੀਂ ਕਰਦੇ, ਪਰ ਅਸੀਂ ਸਮਝਦੇ ਹਾਂ ਵੀ ਐਜ਼ ਲੌਂਗ ਐਜ਼ ਉਹ ਝੰਡਾ ਚੁੱਕੀ ਰੱਖਦੇ ਨੇ ਔਰ ਇਸ ਗੱਲ ਨੂੰ ਖਾਲਿਸਤਾਨ ਲਫ਼ਜ਼ ਪੰਜਾਬ ਦੀ ਫਿਜ਼ਾ ਦੇ ਵਿੱਚ ਗੂੰਜਦਾ ਹੈ, ਉੱਥੇ ਆਮ ਲੋਕ ਤਾਂ ਹਮੇਸ਼ਾ ਹੀ ਤਿਆਰ ਨੇ। ਜਦੋਂ ਵੀ ਕੋਈ ਐਪਰੋਪਰੀਏਟ ਕਾਲ ਆਈ, ਉਹੀ ਲੋਕ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਹੀ ਉਹ ਬਾਬਾ ਬੰਦਾ ਸਿੰਘ ਬਹਾਦਰ ਤੋਂ
ਸੰਤ ਪਿੰਡਾਂ ਵਾਲਿਆਂ ਤੱਕ ਦੇ ਅਸੀਂ ਇਤਿਹਾਸਕ ਸਫ਼ਰ ਨੂੰ ਉਸ ਧਰਤੀ ਦੇ ਉੱਤੇ ਦੇਖਦੇ ਕਿ ਉੱਥੇ ਕੇਸਰੀ ਕਾਫਲਾ ਔਰ ਇਹ ਜਿਹੜੇ ਯੋਧੇ ਨੇ ਉਹਨਾਂ ਦੀ ਕਦੇ ਕਮੀ ਨਹੀਂ ਹੈ। ਪੰਜਾਬ ਦੀ ਧਰਤੀ ਦੇ ਖਮੀਰ ਨੂੰ ਸਤਿਗੁਰਾਂ ਨੇ ਬਦਲਿਆ ਹੋਇਆ। ਉੱਥੇ ਅਣਖ ਗੈਰਤ ਵਾਲੇ ਯੋਧੇ ਹਮੇਸ਼ਾ ਪੈਦਾ ਹੁੰਦੇ ਰਹੇ ਨੇ, ਹੋ ਰਹੇ ਨੇ ਤੇ ਹੁੰਦੇ ਰਹਿਣਗੇ। ਬਾਹਰਲੇ ਹਵਾਲਿਆਂ ਨਾਲ ਅਸੀਂ ਦੇਖਦੇ ਹਾਂ ਕਿ ਵੀ ਕੈਨੇਡਾ ਦੇ ਵਿੱਚ ਵੈਨਕੂਵਰ ਵੀ, ਟੋਰਾਂਟੋ ਵੀ ਔਰ ਹੋਰ ਥਾਵਾਂ 'ਤੇ ਵੀ ਹੋਏਗਾ, ਕਿਉਂਕਿ ਜਿਵੇਂ ਮੈਂ ਕਿਹਾ ਵੀ ਅੱਜ ਅਸੀਂ ਕੋਈ ਬਹੁਤੇ ਫੋਕਸਡ ਹੋ ਕੇ ਰਿਪੋਰਟਿੰਗ ਲੈ ਨਹੀਂ ਸਕੇ ਬਹੁਤ ਸਾਰੀਆਂ ਥਾਵਾਂ ਤੋਂ, ਪਰ ਜਿਹੜੇ ਕਲਿੱਪਸ ਅਸੀਂ ਕੁਝ ਸੋਸ਼ਲ ਮੀਡੀਆ 'ਤੇ ਦੇਖੇ ਨੇ ਜਾਂ ਸਾਡੀ ਟੀਮ ਨੇ ਕੱਢੇ ਨੇ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਰੈਲੀ, ਕਿਉਂਕਿ ਮੈਨੂੰ ਹਮੇਸ਼ਾ ਹੀ ਜਦੋਂ ਸਿੱਖਸ ਫਾਰ ਜਸਟਿਸ ਦਾ ਆਰਗੇਨਾਈਜੇਸ਼ਨਲ ਸਟਰਕਚਰ ਮੈਂ ਦੇਖਦਾ ਤੇ ਬਹੁਤ ਚੰਗਾ, ਜਿੱਥੇ ਡੈਡੀਕੇਟਿਡ ਟੀਮ ਹੈ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ, ਲੇਕਿਨ ਹਿਊਮਨ ਸਾਈਕੀ ਨੂੰ ਸਮਝਦੇ ਹਾਂ ਕਿਤੇ ਵੀ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਜਿਵੇਂ ਫਾਈਨਲ ਡੇ ਆਉਣ ਤੱਕ ਇੱਕ ਮੋਮੈਂਟਮ ਬਿਲਡ ਕੀਤੀ ਜਾਂਦੀ ਹੈ, ਇਹ ਬੜਾ ਜ਼ਬਰਦਸਤ ਪਾਰਟ ਹੈ। ਔਰ ਜਿੱਥੇ ਆਲਰੇਡੀ ਬਹੁਤ ਵੱਡੀਆਂ 2 ਕਾਰ ਰੈਲੀਆਂ ਹੋ ਚੁੱਕੀਆਂ ਨੇ, ਲੇਕਿਨ 26 ਜਨਵਰੀ ਦੇ ਮੱਦੇਨਜ਼ਰ ਔਰ ਕਿਉਂਕਿ 28 ਨੂੰ ਤਾਂ ਵੋਟਾਂ ਪੈਣੀਆਂ ਨੇ, ਜਿਸ ਅੰਦਾਜ਼ ਦੇ ਵਿੱਚ ਇਹ ਰੈਲੀ ਔਰ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਵੀ ਰਿਪੋਰਟਿੰਗ ਬਹੁਤੀ ਡਿਟੇਲ ਸਾਡੇ ਕੋਲ ਨਹੀਂ ਹੈ, ਪਰ ਦਰਸ਼ਕ ਉਸ ਜਿਹੜੀ ਹੈ ਉਸ ਵੀਡੀਓ ਨੂੰ, ਕਾਰ ਰੈਲੀ ਨੂੰ ਦੇਖ ਸਕਦੇ ਨੇ, ਜਿਹੜੀ ਕਿ ਇਹ ਭਰਪੂਰ ਖਾਲਿਸਤਾਨ ਦੇ ਝੰਡੇ, ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਸੈਕਰਾਮੈਂਟੋ ਬੀ ਦਾ, ਕਿ ਮੇਨ ਸਟ੍ਰੀਮ ਕਮਿਊਨਿਟੀ ਵੀ ਜਿਹੜੀ ਹੈ ਉਹ ਇਸ ਤੋਂ ਪ੍ਰਭਾਵਿਤ ਹੋ ਰਹੀ ਹੈ ਕਿ ਵੀ ਵਾਟਸ ਗੋਇੰਗ ਔਨ, ਔਰ ਪੋਜ਼ਿਟਿਵਿਟੀ ਹੈ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਡੈਮੋਕ੍ਰੈਟਿਕ ਪ੍ਰੋਸੈਸ ਰਾਹੀਂ ਇਹ ਲੋਕ ਆਪਣੀ ਆਜ਼ਾਦੀ ਚਾਹੁੰਦੇ ਨੇ। ਤੇ ਇਹ ਕਿਉਂਕਿ ਹੁਣ ਜਿੰਨੀ ਕਵਰੇਜ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਮੇਨ ਸਟ੍ਰੀਮ ਮੀਡੀਆ 'ਚ ਹੋਈ ਅਮਰੀਕਾ ਦੇ ਜਾਂ ਗਲੋਬਲੀ, ਵਾਸ਼ਿੰਗਟਨ ਟਾਈਮਜ਼, ਫਾਈਨੈਂਸ਼ੀਅਲ ਟਾਈਮਜ਼, ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ, ਸੋ ਬਹੁਤੇ ਲੋਕਾਂ ਨੂੰ ਈਵਨ ਜਿਹੜੇ ਰੋਡ ਸਾਈਡ ਜਰਨਲ ਬੰਦੇ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਸਮਥਿੰਗ ਇਜ਼ ਰੋਂਗ ਵਿਦ ਇੰਡੀਆ, ਦੇ ਆਰ ਟਰਾਈਂਗ ਟੂ ਡੂ ਸਮਥਿੰਗ ਰੋਂਗ ਵਿਦ ਦ ਸਿੱਖ। ਸੋ ਉਹਨਾਂ ਦੇ ਨਾਲ ਜਦੋਂ ਫਿਰ ਫਰੀਡਮ ਦੀ ਗੱਲ ਜੁੜਦੀ ਹੈ ਤੇ ਉਹਨਾਂ ਦੇ ਲਈ ਇਹ ਸਮਝਣਾ ਸੌਖਾ ਹੋ ਜਾਂਦਾ ਹੈ। ਔਰ ਹੁਣ ਅਸੀਂ ਆਪਣੇ ਪੇਕੇ ਸ਼ਹਿਰ ਦੀ ਗੱਲ ਕਰੀਏ, ਵਾਸ਼ਿੰਗਟਨ DC, ਔਰ ਬਹੁਤ ਵੱਡੇ ਉਤਸ਼ਾਹ ਦੇ ਨਾਲ ਐਤਕੀ ਜਿਹੜੀ ਇਹ ਰੈਲੀ ਹੋਈ। ਹਾਲਾਂ ਕਿਉਂਕਿ ਜਦੋਂ ਤੁਸੀਂ ਇੱਥੋਂ 250-300 ਮਾਈਲ ਦਾ ਸਫ਼ਰ ਕਰਨਾ ਹੈ, ਬੱਸਿਸ ਦਾ ਪ੍ਰਬੰਧ, ਬੱਸਿਸ ਟਾਈਮ ਤੋਂ ਲੇਟ ਹੁੰਦੀਆਂ ਨੇ ਜਦੋਂ ਤੱਕ ਬੱਸ ਆਉਂਦਾ, ਲੇਕਿਨ ਇੱਕ ਬੱਸ ਦਾ ਰਾਹ ਦੇ ਵਿੱਚ ਖਰਾਬ ਹੋਈ, ਉਹਦੇ ਕਰਕੇ ਥੋੜ੍ਹਾ ਹੋਰ ਵੀ ਡਿਲੇ ਹੋਇਆ। ਲੇਕਿਨ ਲੋਕਲੀ ਮੈਟਰੋ, ਵਾਸ਼ਿੰਗਟਨ ਮੈਟਰੋ ਏਰੀਆ ਦੀਆਂ ਸੰਗਤਾਂ, ਪੈਨਸਿਲਵੇਨੀਆ, ਨਿਊ ਜਰਸੀ ਤੋਂ ਬੱਸਿਸ, ਔਰ ਅੱਜ ਸਾਡੇ ਵੀਰ ਭਾਈ ਨਰਿੰਦਰ ਸਿੰਘ ਵੀ, ਭਾਈ ਬਲਵਿੰਦਰ ਸਿੰਘ ਚੱਠਾ ਵੀ ਬਹੁਤ ਖੁਸ਼ ਸੀ, ਕਿਉਂਕਿ ਇੱਕ ਤਾਂ ਉਹਨਾਂ ਨੇ ਵੈਸੇ ਵੀ ਉਹਨਾਂ ਨੂੰ ਚਾਅ ਹੁੰਦਾ ਕਿ ਸੰਗਤ ਆਏ ਅਸੀਂ ਸੇਵਾ ਕਰੀਏ, ਲੇਕਿਨ ਹਮੇਸ਼ਾ ਜਦੋਂ ਤੁਸੀਂ ਲੋਕਲ ਲੈਵਲ ਦੇ ਉੱਤੇ ਦੇਖਦੇ ਹੋ ਤਾਂ ਬਹੁਤ ਵੱਡੇ ਇਕੱਠ ਨਹੀਂ ਹੁੰਦੇ। ਲੇਕਿਨ ਐਤਕੀ ਸੈਂਕੜਿਆਂ ਦੀ ਗਿਣਤੀ, ਜਿਹਦੇ ਬਾਵਜੂਦ ਕਿ ਇੱਥੋਂ ਦੀਆਂ ਬੱਸਿਸ ਥੋੜ੍ਹੀਆਂ ਲੇਟ ਵੀ ਹੋਈਆਂ, ਲੇਕਿਨ ਅਖੀਰ ਤੱਕ ਪਹੁੰਚਦਿਆਂ ਪੂਰਾ ਉਹ ਆਲਾ ਦੁਆਲਾ ਭਰਿਆ ਹੋਇਆ ਸੀ। ਔਰ ਇਹ ਬੜੇ ਰਿਮਾਰਕੇਬਲ ਅੰਦਾਜ਼ ਦੇ ਵਿੱਚ ਇਹ ਜਿਹੜੇ ਹੈ ਖਾਲਿਸਤਾਨ ਰੈਲੀ ਹੋਈ, ਔਰ ਉਸ ਦੀਆਂ ਪਿਕਚਰਸ ਸਾਡੇ ਦਰਸ਼ਕ ਦੇਖ ਰਹੇ ਨੇ। ਸਾਡੀ ਟੀਮ ਨੇ ਕਵਰ ਕੀਤਾ ਉਹਨੂੰ, ਉਸ ਦੀ ਪ੍ਰੋਪਰ ਜਿਹੜੀ ਐਡੀਟਿੰਗ ਦੇ ਨਾਲ ਦੂਜੀ ਕਵਰੇਜ ਅਸੀਂ ਆਉਣ ਵਾਲੇ ਪੀਰੀਅਡ ਦੇ ਵਿੱਚ ਦੱਸਾਂਗੇ। ਇਸੇ ਤਰ੍ਹਾਂ ਲੰਡਨ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਹੋਇਆ ਐਜ਼ ਯੂਜੂਅਲ, ਔਰ ਹੋਰ ਵੀ ਥਾਵਾਂ 'ਤੇ। ਲੇਕਿਨ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਵੇਂ ਅਸੀਂ ਲਗਾਤਾਰਤਾ ਨਾਲ ਇਹ ਦੱਸ ਰਹੇ ਸੀ ਕਿ ਇੱਕ ਪਾਸੇ ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ, ਜਿੱਥੇ ਕਿ ਮੈਲਬਰਨ ਔਰ ਬਾਕੀ ਸਿੱਖ ਸੰਗਤਾਂ ਵੱਡੇ ਪੈਮਾਨੇ 'ਤੇ ਇਕੱਠੀਆਂ ਹੋਣਗੀਆਂ, ਖਾਲਿਸਤਾਨ ਰੈਲੀ ਹੋਏਗੀ, ਉਹ ਹੋਈ, ਉਹਦੀ ਕਵਰੇਜ ਸਾਡੇ ਕੋਲ ਨਹੀਂ ਹੈ ਅਜੇ ਤੱਕ। ਲੇਕਿਨ ਦੂਸਰਾ ਜਿਹੜਾ ਪਰਥ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੰਡੀਅਨ ਕੌਂਸੂਲੇਟ ਦੇ ਬਾਹਰ ਜਾਰਜ ਟੈਰਸ ਇਨ ਪਰਥ, ਉੱਥੇ ਜਿਹੜਾ ਜ਼ੋਰਦਾਰ ਪ੍ਰੋਟੈਸਟ ਹੋਇਆ। ਸਾਡੇ ਵੀਰ ਜਿਨ੍ਹਾਂ ਨੇ ਸਾਨੂੰ ਉੱਥੋਂ ਰਿਪੋਰਟ ਕੀਤਾ, ਉਹਨਾਂ ਨੇ ਦੱਸਿਆ ਕਿ ਜੀ ਸਾਡੀ ਐਕਸਪੈਕਟੇਸ਼ਨ ਤੋਂ ਵੀ ਬਿਯੋਂਡ ਵੱਡੀ ਗਿਣਤੀ 'ਚ ਨੌਜਵਾਨ ਯੰਗਸਟਰ ਜਿਹੜੇ ਆਏ ਨੇ, ਕਿ ਵੀ ਹਾਲਾਂ ਉਹਨਾਂ ਨੇ ਇੰਡੀਅਨ ਸਿਸਟਮ ਨੇ, ਜਿਵੇਂ ਇੱਥੇ ਵਟਸਐਪ ਰਾਹੀਂ ਨੈਗੇਟਿਵ ਮੈਸੇਜਸ ਉਹ ਖਾਲਿਸਤਾਨ ਰੈਫਰੈਂਡਮ ਦੇ ਹੋਣ ਜਾਂ ਦੂਜੇ ਡਰ ਕੇ ਜੀ ਤੁਹਾਡੇ ਵੀਜ਼ੇ ਕੈਂਸਲ, ਤੁਹਾਡੀਆਂ ਜਾਇਦਾਦਾਂ 'ਤੇ ਕਬਜ਼ਾ ਕਰਾਂਗੇ, ਤੁਹਾਡੇ ਫਲਾਣਾ। ਆਸਟ੍ਰੇਲੀਆ ਪਰਥ ਦੇ ਵਿੱਚ
ਇਹ ਇੰਡੀਅਨ ਏਜੰਟਸ ਵੱਲੋਂ ਇੱਕ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਸੇजेस ਵੀ 1 to 1 ਵੀ ਲੋਕ ਔਰ ਕਈਆਂ ਨੇ ਕਨਫਰਮ ਕੀਤਾ। ਹਾਲਾਂਕਿ ਇਹ ਰਿਪੋਰਟ ਹੋ ਰਿਹਾ ਕਿਉਂਕਿ ਇਹ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਹਿੱਸਾ ਬਣ ਜਾਂਦਾ ਹੈ। ਔਰ ਈਵਨ ਸਾਡੇ ਜਿਵੇਂ ਬ੍ਰੇਕ ਟਾਈਮ ਦੇ ਵਿੱਚ FBI ਵੱਲੋਂ ਭੇਜੀ ਐਡ ਚੱਲ ਰਹੀ ਹੈ, ਇਹ ਵੀ ਰਿਪੋਰਟ ਕਰਨਾ ਚਾਹੀਦਾ। ਜੇ ਤੁਹਾਨੂੰ ਇੱਥੇ ਵੀ ਆ ਕੇ ਕੋਈ ਇਹ ਕਹਿੰਦਾ ਜੇ ਤੁਸੀਂ ਵੋਟ ਨਾ ਕਰੋ ਤੇ ਨਹੀਂ ਤਾਂ ਤੁਹਾਡੇ ਪਿੱਛੇ ਅਸੀਂ ਇਹ ਕੇਸ ਪਾ ਦੇਵਾਂਗੇ ਜਾਂ ਦੂਜਾ, ਇਹ ਵੀ ਰਿਪੋਰਟ ਕਰਨਾ ਬਣਦਾ। ਸੋ ਆਸਟ੍ਰੇਲੀਆ 'ਚ ਵੀ ਉਹਨਾਂ ਨੇ ਰਿਪੋਰਟ ਕੀਤਾ ਕਿ ਭਾਈ ਇਵੇਂ ਹੋ ਰਿਹਾ। ਲੇਕਿਨ ਇਹਦੇ ਬਾਵਜੂਦ ਜਿਹੜੇ ਯੰਗ ਨੌਜਵਾਨ ਉੱਥੇ ਨਿਤਰੇ ਬੱਚੇ ਬੱਚੀਆਂ, ਉਹਨੇ ਪ੍ਰਬੰਧਕਾਂ ਨੂੰ ਪੂਰੀ ਤਰ੍ਹਾਂ ਉਤਸ਼ਾਹਿਤ ਵੀ ਕੀਤਾ। ਔਰ ਇਹ ਆਸਟ੍ਰੇਲੀਆ ਦੇ ਲਈ, ਕਿਉਂਕਿ 26 ਜਨਵਰੀ ਦਾ ਦਿਨ ਨਹੀਂ, ਆਸਟ੍ਰੇਲੀਆ ਦਾ ਵੀ ਇੰਡੀਪੈਂਡੈਂਸ ਡੇ ਹੈ ਸੋ ਕਾਲਡ। ਹੁਣ ਮੈਂ ਸੋ ਕਾਲਡ ਇਸ ਲਈ ਕਿਹਾ ਕਿ ਵੀ ਜਿਵੇਂ ਇੰਡੀਆ ਦਾ ਸੋ ਕਾਲਡ ਗਣਤੰਤਰ ਦਿਵਸ ਵੇਲੇ ਦੁਨੀਆ ਭਰ 'ਚ ਸਿੰਘਾਂ ਨੇ ਆਪਣੇ ਖਾਲਿਸਤਾਨ ਦੇ ਝੰਡੇ ਲਹਿਰਾਏ ਨੇ, ਜਦੋਂ ਤੁਸੀਂ ਇਹ ਕਲੋਨੀਅਲਿਜ਼ਮ ਦੀ ਹਿਸਟਰੀ ਦੇਖਦੇ ਹੋ ਤਾਂ ਇਹ ਬੜੀ ਜਿਹੜੇ ਮੂਲ ਨਿਵਾਸੀ ਸੀ ਧਰਤੀ ਦੇ, ਅਮਰੀਕਾ 'ਚ ਨੇਟਿਵ ਅਮਰੀਕਨਸ ਜਾਂ ਕੈਨੇਡਾ ਦੇ ਨੇਟਿਵ ਅਮਰੀਕਨਸ, ਆਸਟ੍ਰੇਲੀਆ ਦੇ ਵਿੱਚ 300 ਤੋਂ ਜ਼ਿਆਦਾ ਕਬੀਲੇ, ਉਹਨਾਂ ਦੀਆਂ ਕਿੰਨੀਆਂ ਬੋਲੀਆਂ, ਅੱਡ ਡਾਇਲੈਕਟ ਜਿਨ੍ਹਾਂ ਨੂੰ ਐਬੋਰੀਜਨਲਸ ਕਿਹਾ ਜਾਂਦਾ ਹੈ। ਔਰ ਇਸੇ ਤਰ੍ਹਾਂ ਮੌਰੀਸ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਤੇ ਬਹੁਤ ਜ਼ੁਲਮ ਹੋਏ। ਔਰ ਅਸੀਂ ਇਹ ਜਾਣਨਾ ਚਾਹਿਆ ਆਪਣੇ ਆਸਟ੍ਰੇਲੀਆ ਦੇ ਵੀਰਾਂ ਤੋਂ ਕਿ ਭਾਈ ਉਹ ਤਾਂ ਚਲੋ 26 ਜਨਵਰੀ ਆਇਆ ਕਿ ਉਹਨਾਂ ਨੇ ਉਦੋਂ ਕਾਂਸਟੀਟਿਊਐਂਟ ਅਸੈਂਬਲੀ ਨੇ ਜਿਹੜਾ ਇਹਨਾਂ ਦਾ ਕਨਸਟੀਟਿਊਸ਼ਨ ਪਾਸ ਹੋਇਆ ਸੀ, ਉਦੋਂ 49 ਦਾ ਹੋਇਆ ਸੀ, ਉਹਨੂੰ 26 ਜਨਵਰੀ 1950 ਨੂੰ ਲਾਗੂ ਕੀਤਾ, ਜਿਹਨੂੰ ਸਿੱਖਾਂ ਨੇ ਕਾਲੇ ਦਿਵਸ ਦੇ ਤੌਰ ਤੇ ਮਨਾਇਆ। ਤੇ ਆਸਟ੍ਰੇਲੀਆ ਨੂੰ ਕਿਵੇਂ 26 ਜਨਵਰੀ ਚੰਬੜ ਗਈ, ਸਾਨੂੰ ਤਾਂ ਉਹਨਾਂ ਨੇ ਚੰਬੜਾ ਦਿੱਤੀ। ਔਰ ਇਹ ਹਕੀਕਤ ਸਾਹਮਣੇ ਆਈ ਕਿ ਐਕਚੁਅਲੀ 26 ਜਨਵਰੀ ਤਾਂ ਬਾਅਦ 'ਚ ਮੈਂ ਗੱਲ ਕਰਦਾ ਵੀ ਕਿਉਂ ਇਹ 26 ਜਨਵਰੀ ਨਾਲ ਜੋੜਿਆ ਗਿਆ ਕਿ 1788 ਦੇ ਵਿੱਚ 1788 'ਚ ਜੇਮਸ ਕੁੱਕ, ਜਿਹਦੇ ਅਸੀਂ ਵੀ ਜਦੋਂ ਸੋਸ਼ਲ ਸਟੱਡੀਜ਼ ਔਰ ਦੂਸਰੇ ਸੀ ਉਹਦੀਆਂ ਪਿਕਚਰਸ ਹੁੰਦੀਆਂ ਸੀ ਜੇਮਸ ਕੁੱਕ ਦੀਆਂ, 1788 'ਚ ਉਸ ਦਾ ਜਿਹੜਾ ਫਲੀਟ ਹੈ ਉਹ ਪੋਰਟ ਜੈਕਸਨ ਆਸਟ੍ਰੇਲੀਆ ਦੇ ਵਿੱਚ ਆ ਕੇ ਡੱਕ ਹੋਇਆ ਸੀ। ਔਰ ਉਦੋਂ ਯਾਨੀ ਕਿ ਹਾਲਾਂਕਿ ਕਬਜ਼ਿਆਂ ਦੀਆਂ ਆਪਣੀਆਂ ਕਹਾਣੀਆਂ ਨੇ, ਉਦੋਂ ਅਮਰੀਕਾ ਦੀਆਂ ਜਿਹੜੀਆਂ 13 ਕਾਲੋਨੀ ਸੀ, ਜਦੋਂ ਅਸੀਂ 1788 ਦੀ ਗੱਲ ਕਰਦੇ ਹਾਂ ਤੇ ਆਲਰੇਡੀ 1776 ਦੇ ਵਿੱਚ ਅਮਰੀਕਾ ਦੀਆਂ 13 ਕਾਲੋਨੀਜ਼ ਨੇ ਬ੍ਰਿਟਿਸ਼ ਕੋਲੋਂ ਆਪਣੀ ਆਜ਼ਾਦੀ ਡਿਕਲੇਅਰ ਕਰਤੀ ਸੀ। ਅਗਲੇ 5 ਸਾਲ ਸਿਵਲ ਵਾਰ ਚੱਲੀ ਔਰ ਉਹ ਖੁੱਸ ਗਈਆਂ ਸੀ ਉਹਨਾਂ ਤੋਂ। ਸੋ ਉਹ ਨਵੇਂ ਧਰਤੀਆਂ ਲੱਭ ਰਹੇ ਸੀ, ਨਵੀਆਂ ਥਾਵਾਂ ਤੇ ਕਬਜ਼ੇ ਕਰਨਾ ਚਾਹੁੰਦੇ ਸੀ ਔਰ ਇਸ ਕਿਸਮ ਦਾ ਇਹ ਕੰਮ ਕਰ ਰਹੇ ਸੀ। ਔਰ ਇਹੀ ਕਾਰਨ ਹੈ ਕਿ ਜਦੋਂ 1788 'ਚ ਇਹ ਕੈਪਟਨ ਕੁੱਕ ਦੇ ਥੱਲੇ ਉਹਨਾਂ ਨੇ ਉੱਥੇ ਪੋਰਟ ਜੈਕਸਨ ਦੇ ਉੱਤੇ ਜਾ ਕੇ ਆਪਣਾ ਕਬਜ਼ਾ ਕੀਤਾ। ਹੁਣ ਉੱਥੇ ਜਿਵੇਂ ਅਸੀਂ ਕਿਹਾ ਵੀ ਮੂਲ ਨਿਵਾਸੀ ਜਿਹੜੇ ਆਪਣੇ ਹੱਕਾਂ, ਆਪਣੀਆਂ ਬੋਲੀਆਂ ਔਰ ਆਪਣਾ ਉਹਨਾਂ ਦਾ ਇੱਕ ਸਿਸਟਮ ਸੀ, ਲੇਕਿਨ ਇਹਨਾਂ ਨੇ ਕਿਵੇਂ ਜ਼ੁਲਮ ਕੀਤੇ ਔਰ ਸਿਸਟਮੈਟਿਕਲੀ ਕਿਵੇਂ ਤਬਾਹ ਕੀਤਾ, ਅਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਤੁਸੀਂ ਐਨਸਾਈਕਲੋਪੀਡੀਆ ਜਾਂ ਵਿਕੀਪੀਡੀਆ 'ਚ ਜਾਓਗੇ ਤਾਂ ਤੁਸੀਂ ਦੇਖੋਗੇ ਕਿ 26 ਜਨਵਰੀ ਦਾ ਦਿਨ ਐਨੀਵਰਸਰੀ ਡੇ ਵੀ ਕਿਹਾ ਜਾਂਦਾ ਹੈ, ਫਾਊਂਡੇਸ਼ਨ ਡੇ ਵੀ ਕਿਹਾ ਜਾਂਦਾ ਹੈ। ਤੇ ਇਹਨੂੰ ਜਿਹੜੇ ਅੱਜ ਵੀ ਐਬੋਰੀਜਨਲਸ ਨੇ ਉਹ ਇਨਵੇਜਨ ਡੇ ਕਹਿੰਦੇ ਨੇ ਜਾਂ ਸਰਵਾਈਵਲ ਡੇ, ਕਿਉਂਕਿ ਉਹਨਾਂ ਦੇ ਲਈ ਇੱਥੋਂ ਉਹਨਾਂ ਦੀ ਪਰਸੀਕਿਊਸ਼ਨ ਦਾ ਪੀਰੀਅਡ ਸ਼ੁਰੂ ਹੋਇਆ। ਔਰ 26 ਜਨਵਰੀ ਇਹ ਇਸ ਲਈ ਬਣਿਆ ਕਿ ਕੈਪਟਨ ਕੁੱਕ ਨੇ ਜਿਹੜਾ ਪਹਿਲਾ ਬੰਦਾ ਦੇਖਿਆ ਐਬੋਰੀਜਨਲ, ਜਿਹੜਾ ਲੰਬਾ ਝਾਮਾ ਜਿਹਦੇ ਹੱਥ 'ਚ ਬਰਛਾ ਸੀ ਜਿਵੇਂ ਐਬੋਰੀਜਨਲਸ ਦੇ ਆਪਣੇ ਹੁੰਦੇ ਨੇ, ਤੇ ਉਹਨੇ 26 ਗੋਲੀਆਂ ਉਸ ਦੇ ਉੱਤੇ ਦਾਗੀਆਂ, 26 ਗੋਲੀਆਂ ਦੇ ਨਾਲ ਉਹਨੂੰ ਮਾਰਿਆ। ਸੋ ਉਹਨੂੰ ਇਹ ਸੈਲੀਬ੍ਰੇਟ ਕਰਦੇ ਨੇ। ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਬੜੀ ਜ਼ੋਰਦਾਰ ਮੂਵਮੈਂਟ ਹੈ ਜਿਹਦੇ 'ਚ ਈਵਨ ਜਿਹੜੇ 25-30 ਸਾਲਾਂ ਦੀ ਉਮਰ ਦੇ ਗੋਰੇ ਵੀ ਨੇ, ਉਹ ਚਾਹੁੰਦੇ ਨੇ ਕਿ ਵੀ ਇਸ ਦਿਨ ਨੂੰ ਬਦਲੋ। ਔਰ ਇਹਦੇ ਪ੍ਰੋਟੈਸਟ ਦੇ ਵਿੱਚ ਹੀ ਉਹ ਇਸ ਨੂੰ ਮੋਰਨਿੰਗ ਡੇ ਵੀ ਮਨਾਉਂਦੇ ਨੇ ਐਬੋਰੀਜਨਲਸ, ਔਰ ਲੱਖਾਂ ਦੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ ਕਿ ਭਾਈ ਇਹ ਸਾਡੇ ਲਈ ਤਾਂ ਇਹ ਕੋਈ ਸੈਲੀਬ੍ਰੇਸ਼ਨ ਨਹੀਂ ਹੈ। ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਐਨ ਇਸ ਦਿਨ ਤੋਂ ਪਹਿਲਾਂ ਕੈਪਟਨ ਕੁੱਕ ਦੇ ਜਿੱਥੇ ਬੁੱਤ ਲੱਗੇ ਹੋਏ ਨੇ ਉਹਨਾਂ ਦੀ ਵੀ ਭੰਨ ਤੋੜ ਹੁੰਦੀ ਹੈ ਹੁਣ ਵੀ। ਜਦੋਂ ਅੱਜ 26 ਜਨਵਰੀ ਨੂੰ ਆਸਟ੍ਰੇਲੀਆ ਡੇ ਮਨਾ ਰਹੇ ਨੇ, 2 ਦਿਨ ਪਹਿਲੇ BBC ਦੀਆਂ ਖਬਰਾਂ ਸੀ ਕਿ ਕਿਵੇਂ ਮੈਲਬਰਨ ਦੇ ਨੇੜੇ ਔਰ ਦੂਜੇ ਪਾਰਕ 'ਚ ਉਹਦੇ ਆਰੇ ਦੇ ਨਾਲ ਉਹਦਾ ਬੁੱਤ ਜਿਹੜਾ ਉਹ ਥੱਲੇ ਡਿੱਗਿਆ ਗਿਆ। ਔਰ ਦੂਜਾ ਉਹਨਾਂ ਦਾ ਵੀ ਇਹ ਕਾਤਲ ਆਦਮੀ ਹੈ ਔਰ ਇਹਦੇ ਨਾਲ ਸਾਡੀ ਗੁਲਾਮੀ ਦਾ ਦੌਰ ਸ਼ੁਰੂ ਹੋਇਆ। ਸੋ ਅਸੀਂ ਇਹ ਦੱਸ ਦਈਏ ਕਿ ਵੀ ਇਸ ਲਈ ਸਿੱਖਾਂ ਨੂੰ
ਜਦੋਂ ਉਹ 26 ਜਨਵਰੀ ਨੂੰ ਪ੍ਰੋਟੈਸਟ ਦੇ ਲਈ ਜਾਂਦੇ ਨੇ ਤਾਂ ਉਸ ਕਿਸਮ ਦੇ ਕੁਝ ਗੋਰਿਆਂ ਦੇ ਨਾਲ ਵੀ ਸਿਰ ਫਿਰਿਆਂ ਦੇ ਨਾਲ ਵਾਲ, ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹ ਆਸਟ੍ਰੇਲੀਆ ਡੇ ਦਾ ਵਿਰੋਧ ਕਰ ਰਹੇ ਨੇ, ਕਿਉਂਕਿ ਉਹਨਾਂ ਦੇ ਲਈ ਤਾਂ ਉਹੀ ਦਿਨ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪ੍ਰੋਟੈਸਟ ਪਰਥ ਦੇ ਵਿੱਚ ਹੋਇਆ, ਜਿਹਦੀ ਪ੍ਰੈਸ ਰਿਲੀਜ਼ ਸਿੱਖ ਕੌਂਸਲ ਆਫ ਵੈਸਟਰਨ ਆਸਟ੍ਰੇਲੀਆ ਨੇ ਭੇਜੀ ਹੈ, ਬੜੀ ਕਾਮਯਾਬੀ ਦੇ ਨਾਲ ਹੋਇਆ। ਨਗਾਰਾ ਇਹਨਾਂ ਦੇ ਕੋਲ ਹਮੇਸ਼ਾ ਹੀ ਹੁੰਦਾ ਹੈ। ਨਗਾਰੇ ਦੇ ਉੱਤੇ ਜਦੋਂ ਚੋਟ ਲੱਗਦੀ ਹੈ ਤਾਂ ਫਿਰ ਉਹ, ਜਿਵੇਂ ਕਦੇ ਅਸੀਂ ਬਚਪਨ 'ਚ ਕਵਿਤਾਵਾਂ ਸੁਣਦੇ ਹੁੰਦੇ ਸੀ ਜਾਂ ਪੜ੍ਹਦੇ ਸੀ ਕਿ ਰਣਜੀਤ ਨਗਾਰਾ ਖੜਕੇਗਾ, ਜ਼ਾਲਮ ਦਾ ਕਲੇਜਾ ਧੜਕੇਗਾ। ਹਾਂਜੀ, ਸੋ ਨਗਾਰੇ ਤੇ ਚੋਟ ਹੀ ਜਿਹੜੀ ਹੈ ਉਹ ਦੁਸ਼ਮਣ ਦਾ ਕਲੇਜਾ ਧੜਕਾਉਣ ਲਈ ਕਾਫੀ ਹੁੰਦੀ ਹੈ। ਔਰ ਇਸ ਦੇ ਪੂਰੇ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਕਿ ਭਾਈ ਇਹ ਕਿਉਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਔਰ ਨਾਲ ਦੀ ਨਾਲ ਉਹਨਾਂ ਨੇ ਭਾਰਤ ਨੂੰ ਇਲੈਕਟਰਲ ਆਟੋਕ੍ਰੇਸੀ ਕਿਹਾ। ਔਰ ਇਸ ਦੇ ਨਾਲ ਇਸ ਇਕੱਠ ਨੂੰ ਜਗਦੀਪ ਸਿੰਘ ਜਿਹੜੇ ਕਾਉਂਸਲਰ ਨੇ ਸਵਾਨ ਸਿਟੀ ਦੇ, ਉਹਨਾਂ ਨੇ ਵੀ ਐਡਰੈਸ ਕੀਤਾ। ਉਹਨਾਂ ਨੇ ਬੜੀ ਐਪਰੋਪਰੀਏਟ ਗੱਲ ਕਹੀ ਔਰ ਮੈਂ ਉਸ ਨੂੰ ਜ਼ਰੂਰ ਕੋਟ ਕਰਨਾ ਚਾਹੁੰਦਾ। ਉਹਨਾਂ ਨੇ ਕਿਹਾ, ਲੈਟ ਅਸ ਡਰਾ ਇੰਸਪੀਰੇਸ਼ਨ ਫਰੋਮ ਆਵਰ ਹੀਰੋਜ਼। If we can fight and die in both the world wars for our allies and help them attain freedom, then we Sikhs know how to fight for our own rights, our own land and our own sovereignty। ਕਿ ਭਾਈ ਜੇ, ਕਿਉਂਕਿ ਹੁਣ ਆਸਟ੍ਰੇਲੀਆ ਦੀ ਹਿਸਟਰੀ ਹੈ ਕਿ ਆਸਟ੍ਰੇਲੀਅਨ ਫੌਜੀਆਂ ਨੇ ਔਰ ਸਿੱਖ ਫੌਜੀਆਂ ਨੇ ਟੁਗੈਦਰ ਫਸਟ ਵਰਲਡ ਵਾਰ 1914 ਤੋਂ 1918 ਗੈਲੀਪੋਲੀ ਦੀ ਲੜਾਈ ਟਰਕੀ ਦੇ ਵਿੱਚ, ਉਸ 'ਚ ਇਕੱਠਾ ਖੂਨ ਡੋਲਿਆ। ਉਹਨੂੰ ਕਿਹਾ ਵੀ ਜੇ ਅਸੀਂ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਤੁਹਾਡੀਆਂ ਆਜ਼ਾਦੀਆਂ ਦੇ ਲਈ ਆ ਕੇ ਮਰ ਸਕਦੇ ਹਾਂ ਤੇ ਸਾਨੂੰ ਆਪਣੀ ਆਜ਼ਾਦੀ ਦੇ ਲਈ ਲੜਨ ਮਰਨ ਤੋਂ ਕੌਣ ਰੋਕ ਸਕਦਾ ਹੈ। ਔਰ ਇਹ ਬਹੁਤ ਭਾਵਪੂਰਤ ਲਫ਼ਜ਼ ਨੇ। ਔਰ ਜਿਹੜੇ ਪੋਸਟਰ ਵੀ ਪ੍ਰੋਟੈਸਟਰਸ ਦੇ ਕੋਲ ਸੀ, ਉਹਦੇ 'ਚ ਸੀ ਕਿ ਭਾਈ ਇਹ ਜਿਹੜਾ ਏਅਰ ਇੰਡੀਆ ਫਲਾਈਟ 182 ਦਾ ਹਾਦਸਾ, ਉਹ ਵੀ ਇੰਡੀਆ ਇਹਦੇ ਲਈ ਜ਼ਿੰਮੇਵਾਰ ਹੈ। ਔਰ ਇਹ ਜਿਹੜੇ ਟਾਡਾ ਵਰਗੇ ਜਾਂ ਯੂਆਪਾ ਵਰਗੇ ਕਾਨੂੰਨ ਨੇ, ਇਹ ਦੱਸਦੇ ਨੇ ਕਿ ਇਹ ਕੋਈ ਡੈਮੋਕ੍ਰੇਸੀ ਨਹੀਂ ਹੈ। ਔਰ ਕੈਨੇਡਾ ਐਂਡ ਦਾ US ਸਬਡਿਊਡ ਇੰਡੀਆਜ਼ ਟਰਾਂਸਨੈਸ਼ਨਲ ਰਿਪਰੈਸ਼ਨ ਵਿਲ ਆਸਟ੍ਰੇਲੀਆ ਡੂ ਇਟ ਟੂ। ਇਹ ਉਹਨਾਂ ਨੇ ਆਪਣੀ ਹਕੂਮਤ ਨੂੰ ਕਿਹਾ, ਕਿਉਂਕਿ ਆਸਟ੍ਰੇਲੀਆ ਵੀ ਫਾਈਵ ਆਈਜ਼ ਕੰਟਰੀ ਦਾ ਮੈਂਬਰ ਹੈ ਕਿ ਭਾਈ ਅਮਰੀਕਾ ਤੇ ਕੈਨੇਡਾ ਨੇ ਤਾਂ ਇਹਨਾਂ ਨੂੰ ਫੜ ਲਿਆ ਧੌਣ ਤੋਂ, ਕੀ ਤੁਸੀਂ ਆਸਟ੍ਰੇਲੀਆ ਵਾਲੇ ਵੀ ਇਸ ਦੇ ਉੱਤੇ ਜਿਹੜਾ ਉਹ ਲਾਈਨ ਲਾਓਗੇ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਦਿਨ ਜਿੱਥੇ ਭਾਰਤ ਦਾ ਅਖੌਤੀ ਗਣਤੰਤਰ ਦਿਵਸ ਦਿੱਲੀ 'ਚ ਇਹਨਾਂ ਨੇ ਉਹੀ ਫਰਾਂਸ ਦੇ ਪ੍ਰੈਜ਼ੀਡੈਂਟ ਨੂੰ ਸੱਦਿਆ ਹੋਇਆ ਸੀ ਔਰ ਨਾਰੀ ਸ਼ਸਤਰੀਕਰਨ ਔਰ ਪਤਾ ਨਹੀਂ ਕਿਹੜਾ ਤੇ ਕੀ, ਉਹੀ ਡਰਾਮੇਬਾਜ਼ੀਆਂ, ਉਹੀ ਫਰਾਡ। ਲੇਕਿਨ ਸਿੱਖ ਕੌਮ ਨੇ ਦੁਨੀਆ ਭਰ ਦੇ ਵਿੱਚ ਖਾਲਿਸਤਾਨੀ ਝੰਡੇ ਝੁਲਾ ਕੇ ਰੈਲੀਆਂ ਦੇ ਨਾਲ ਇਹ ਦੱਸ ਦਿੱਤਾ ਹੈ ਕਿ ਸਿੱਖ ਕੌਮ ਦਾ ਰਿਜ਼ੋਲਵ ਖਾਲਿਸਤਾਨ ਲਈ ਹੈ। ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਸਤਕ ਦੇ ਰਿਹਾ ਔਰ ਕੋਈ ਦੁਨੀਆ ਦੀ ਤਾਕਤ ਸਿੱਖਾਂ ਦੇ ਇਸ ਰਿਜ਼ੋਲਵ ਨੂੰ ਕਮਜ਼ੋਰ ਨਹੀਂ ਕਰ ਸਕਦੀ। ਖਾਲਿਸਤਾਨ ਜ਼ਿੰਦਾਬਾਦ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਥਲੇ ਨੇ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।